ਵੈਦਿਆ ਨੇ ਕਿਵੇਂ ਅੱਗੇ ਵੱਧ ਕੇ ਇਸ ਸਾਰੇ ਨੂੰ ਪਲਾਨ ਕੀਤਾ, ਕਿਵੇਂ ਇੱਕ ਮੁਕੱਦਸ ਥਾਂ ਦੇ ਉੱਤੇ ਟੈਂਕਾਂ ਤੋਪਾਂ ਦੇ ਨਾਲ ਹਮਲਾ ਕੀਤਾ, ਉਹਨੂੰ ਕਮਾਂਡ ਕੀਤਾ। ਜੇ ਸਿੱਖ ਨੂੰ ਪਤਾ ਲੱਗਦਾ ਹੈ ਕਿ ਉਸਦੇ ਸਭ ਤੋਂ ਮੁਕੱਦਸ ਥਾਂ ਦਰਬਾਰ ਸਾਹਿਬ ਔਰ ਉਸਦੇ ਇਸ਼ਟ ਗੁਰੂ ਗ੍ਰੰਥ ਸਾਹਿਬ ਉਹ ਟੈਂਕਾਂ ਤੋਪਾਂ ਦੇ ਹਮਲੇ ਦੀ ਮਾਰ ਥੱਲੇ ਨੇ, ਤੇ ਉਹਨਾਂ ਨੇ ਜਿਹੜਾ ਉਹ ਕੋਈ ਉਲੰਘਣਾ ਨਹੀਂ ਕੀਤੀ ਉਹਨਾਂ ਦੇ, ਕਿਉਂਕਿ ਉਹਨਾਂ ਨੇ ਮੁਲਕ ਦੀ ਵਫਾਦਾਰੀ ਦੀ ਸਹੁੰ ਜਿਸ ਗੁਰੂ ਦੇ ਨਾਂ 'ਤੇ ਲਈ ਹੋਈ ਹੈ, ਜੇ ਉਸ ਗੁਰੂ ਦੇ ਘਰ 'ਤੇ ਹਮਲਾ ਹੈ ਤਾਂ ਉਹਨਾਂ ਦਾ ਹੱਕ ਬਣਦਾ ਹੈ ਕਿ ਉਹ ਆਵਾਜ਼ ਚੁੱਕਣ। ਖਾਲਿਸਤਾਨ ਕਮਾਂਡੋ ਫੋਰਸ ਦੇ ਯੋਧੇ ਪੂਨੇ 'ਚ ਪਹੁੰਚ ਕੇ ਵੈਦਿਆ ਨੂੰ ਜਿਹੜਾ ਉਹ ਸਜ਼ਾ ਯਾਫਤਾ ਕਰਕੇ ਮੈਸੇਜ ਦਿੰਦੇ ਨੇ, 4 gunmen kill ex-commander of Indian Army. The killing of General Vaidya, who was 60 years old, stunned and dismayed Indian leaders. Within 30 minutes, 30 ਮਿੰਟ ਦੇ ਵਿੱਚ ਪੂਨਾ ਸ਼ਹਿਰ ਦੀ ਨਾਕਾਬੰਦੀ ਹੋ ਜਾਂਦੀ ਹੈ, 4 ਚਫੇਰੇ ਐਗਜ਼ਿਟ ਰੂਟ ਦੂਜੇ ਤੀਜੇ, ਪਰ ਇਹ ਦੋਵੇਂ ਹੀ ਬਹਾਦਰ ਯੋਧੇ, ਔਰ ਜਿਵੇਂ ਕਿਹਾ ਤਾਂ 4 ਗਿਆ ਸੀ ਕਿ ਜੀ 2 ਮੋਟਰਸਾਈਕਲ ਤੇ ਦੂਜੇ, ਮੈਂ ਉਸ ਡਿਟੇਲ 'ਚ ਨਹੀਂ ਜਾਵਾਂਗਾ, ਉਹ ਸ਼ਹਿਰ 'ਚੋਂ ਨਿਕਲ ਜਾਂਦੇ ਨੇ। ਇਹਨਾਂ ਦੋਨਾਂ ਦੇ ਉੱਤੇ ਜਦੋਂ ਟਰਾਇਲ ਚੱਲਦਾ, ਜਿਵੇਂ ਉਹਨਾਂ ਨੇ ਇਹ ਨਹੀਂ ਕਿਹਾ ਕਿ ਜੀ ਅਸੀਂ ਆਪਣਾ ਗੁਨਾਹ ਕਬੂਲਦੇ ਹਾਂ, ਉਹਨਾਂ ਨੇ ਕਿਹਾ ਜੀ ਹਾਂ ਅਸੀਂ ਜਨਰਲ ਵੈਦਿਆ ਨੂੰ ਮਾਰਿਆ। ਅੱਜ ਵੀ ਜਦੋਂ ਜੰਤਰ ਮੰਤਰ ਤੇ ਕੇਸਰੀ ਲਹਿਰਾ ਕੇ ਹਜ਼ਾਰਾਂ ਸਿੰਘ ਦਹਾੜ ਰਹੇ ਸੀ ਉੱਥੇ ਕਿ ਅਸੀਂ ਤਿਰੰਗੇ ਵਾਲੇ ਨਹੀਂ ਹੈ, ਅਸੀਂ ਆਪਣਾ ਰਾਜ ਕਾਇਮ ਕਰਨਾ। ਮਾਨ ਸਾਹਿਬ ਨੇ ਵੀ ਕਿਹਾ ਕਿ ਭਾਈ ਅਸੀਂ ਇਹ ਜਿਹੜੇ ਵੱਡੇ ਢਿੱਡਾਂ ਵਾਲੇ ਅੱਜ ਬੀਜੇਪੀ ਵਾਲੇ ਨੇ, ਜਿਨ੍ਹਾਂ ਦੇ ਢਿੱਡ ਕਿੰਨੇ ਫੈਲੇ ਨੇ, ਇਹਨਾਂ ਸਾਰਿਆਂ ਨੂੰ ਨਾਲ ਲੈ ਕੇ ਲਦਾਖ ਜਾਵਾਂਗੇ ਜਦੋਂ ਸਾਡਾ ਰਾਜ ਆਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕੁਮ, ਆਦਾਬ, ਵਰਜ ਮਹਾਂ। ਤੁਹਾਡੀ ਹੋਸਟ ਨੀਲਮ ਕੌਰ, ਮੈਂ TV 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब, जी आनू प्रोग्राम सच विच बहुत मेहरबानी। जी डॉक्टर साहब, अज 10 अगस्त 2022 26 सावन नानक शाही संमत 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤੁਹਾਨੂੰ ਦੱਸਦੇ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਚਨ ਕੇਬਲ, ਬੈਲ ਫੈਲਕਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, Facebook TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ Facebook ਰਾਹੀਂ ਜੁੜੇ ਤਾਂ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ Android ਐਂਡ App Store ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਡਾਲਸ ਟੈਕਸਸ ਤੋਂ ਸਰਦਾਰ ਗੋਵਿੰਦਰ ਸਿੰਘ ਜੀ ਅਤੇ ਸਰਦਾਰ ਅਮਨਵੀਰ ਸਿੰਘ ਜੀ ਵੱਲੋਂ। ਸੋ ਇਹਨਾਂ ਨੇ ਬੇਨਤੀ ਕੀਤੀ ਹੈ ਕਿ ਜਿਹੜੇ ਸਾਡੇ ਵੀਰ ਭੈਣ ਅੱਜ ਵੀ ਭਾਰਤੀ ਕਹਾਉਣਾ ਪਸੰਦ ਕਰਦੇ ਹਨ, ਉਹ ਹਕੂਮਤਾਂ ਅੱਜ ਤੁਗਲਕੀ ਫਰਮਾਨ ਜਿਹੜਾ ਜਾਰੀ ਕਰਕੇ ਗੁਰਦੁਆਰਾ ਸਾਹਿਬਾਨਾਂ ਤੇ ਤਿਰੰਗਾ ਲਹਿਰਾਉਣ ਦਾ ਹੁਕਮ ਕਰ ਰਹੀਆਂ ਹਨ। ਪੈਰ ਤੇ ਸਾਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ, ਕਕਾਰਾਂ ਤੇ ਪਾਬੰਦੀ ਲਾਈ ਜਾ ਰਹੀ ਹੈ। ਸਾਨੂੰ ਕੋਈ ਭੁਲੇਖਾ ਨਹੀਂ ਰਹਿਣਾ ਚਾਹੀਦਾ ਕਿ ਸਾਡਾ ਦੁਸ਼ਮਣ ਕੌਣ ਹੈ ਅਤੇ ਸਾਡੇ ਖਿਲਾਫ ਕੀ ਚਾਲ ਚੱਲ ਰਿਹਾ ਹੈ। ਸੋ 15 ਅਗਸਤ ਨੂੰ ਹਕੂਮਤ ਦੇ ਫਰਮਾਨ ਨੂੰ ਠੁੱਡ ਮਾਰੀਏ, ਤਿਰੰਗੇ ਦਾ ਬਾਈਕਾਟ ਕਰੀਏ ਅਤੇ ਨਿਸ਼ਾਨ ਸਾਹਿਬ ਜਿਹੜਾ ਹੈ ਉਹ ਲਹਿਰਾਈਏ। ਸੋ ਇਹ ਸਮਾਂ ਹੋਰ ਕਿਸੇ ਬੈਂਸ ਵਿੱਚ ਪੈਣ ਦੀ ਥਾਂ ਵੰਗਾਰਨ ਦਾ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਗੋਵਿੰਦਰ ਸਿੰਘ ਜੀ ਅਤੇ ਸਰਦਾਰ ਅਮਨਵੀਰ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਗੱਲਬਾਤ ਹੋਣ ਜਾ ਰਹੀ ਹੈ ਕਿ ਅੱਜ 10 ਅਗਸਤ 1986 ਨੂੰ ਭਾਰਤੀ ਫੌਜ ਦੇ ਰਿਟਾਇਰਡ ਜਨਰਲ ਵੈਦਿਆ ਨੂੰ
ਪੂਨਾ ਸ਼ਹਿਰ ਵਿਖੇ 2 ਸਿੱਖ ਗੱਭਰੂਆਂ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ ਨੇ ਉਸ ਦੇ ਕੀਤੇ ਦੀ ਉਸ ਨੂੰ ਸਜ਼ਾ ਦਿੱਤੀ। ਸੋ ਯਾਦ ਰਹੇ, ਜੂਨ 84 ਦੇ ਘੱਲੂਘਾਰੇ ਲਈ ਇੰਦਰਾ ਗਾਂਧੀ ਤੋਂ ਬਾਅਦ ਦੂਸਰਾ ਜ਼ਿੰਮੇਵਾਰ ਸ਼ਖਸ ਜਨਰਲ ਵੈਦਿਆ ਸੀ। ਸੋ ਜੂਨੀਅਰ ਹੋਣ ਦੇ ਬਾਵਜੂਦ ਜਨਰਲ ਵੈਦਿਆ ਨੂੰ ਫੌਜ ਦਾ ਮੁਖੀ ਲਗਾਇਆ ਗਿਆ ਸੀ, ਕਿਉਂਕਿ ਉਹ ਇੰਦਰਾ ਗਾਂਧੀ ਦੀ ਸਿੱਖ ਨਸਲਕੁਸ਼ੀ ਯੋਜਨਾ ਵਿੱਚ ਹਿੱਸੇਦਾਰ ਬਣਨ ਨੂੰ ਤਿਆਰ ਸੀ, ਜਦੋਂ ਕਿ ਸੀਨੀਅਰ ਜਨਰਲ ਸੈਨਾ ਨੇ ਇਨਕਾਰ ਕਰਦਿਆਂ ਅਸਤੀਫਾ ਦੇ ਦਿੱਤਾ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਉਹਨਾਂ ਸਾਰੇ ਵੀਰਾਂ ਭੈਣਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੇ ਕੱਲ੍ਹ ਦੇ ਪ੍ਰੋਗਰਾਮ ਦੇ ਆਲਮੋਸਟ ਸਾਰੇ ਹੀ ਸੈਗਮੈਂਟਸ ਦੀ ਬਹੁਤ ਸਰਾਹਨਾ ਕੀਤੀ ਜੀ। ਖਾਸ ਤੌਰ ਤੇ ਡਾਕਟਰ ਅਸਲਮ ਜਿਨ੍ਹਾਂ ਦਾ ਆਰਟੀਕਲ ਅਸੀਂ ਕੱਲ੍ਹ ਡਿਸਕਸ ਕੀਤਾ ਹੈ ਕਿ ਉਹਦੇ 'ਚ ਉਹਨਾਂ ਨੇ ਇੱਕ ਨਵਾਂ ਆਰਗੂਮੈਂਟ ਪੇਸ਼ ਕੀਤਾ ਖਾਲਿਸਤਾਨ ਦੇ ਹੱਕ 'ਚ, ਜਿਹੜਾ ਸਿੱਖਾਂ ਦੀ ਜਿਹੜੀ ਮੰਗ ਹੈ, ਅਸੀਂ ਤਾਂ ਆਪਣੇ ਸੋਵਰਨ ਹੋਣ ਜਾਂ ਪਾਤਸ਼ਾਹਤ ਜਾਂ 1849 ਤੱਕ ਇੱਕ ਸੋਵਰਨ ਨੇਸ਼ਨ ਹੋਣ ਦੇ ਦਾਅਵੇ ਦੇ ਥੱਲੇ, ਤੇ ਦੂਸਰਾ ਪਰਸੀਕਿਊਸ਼ਨ ਕਿ ਸਾਡੇ ਨਾਲ ਜ਼ੁਲਮ ਹੋ ਰਹੇ ਨੇ, ਜੈਨੋਸਾਈਡ ਹੋ ਰਹੇ ਨੇ, ਉਸ ਦੇ ਬਿਨਾਂ ਦੇ ਉੱਤੇ ਆਪਣਾ ਕੇਸ ਬਿਲਡ ਕਰਦੇ। ਪਰ ਉਹਨਾਂ ਨੇ ਇੱਕ ਨਵਾਂ ਐਂਗਲ ਇਹ ਸਾਰੇ ਦੇ ਵਿੱਚ ਦਿੱਤਾ ਹੈ ਕਿ ਜਿਵੇਂ ਸਿੱਖ ਧਰਮ ਦੇ ਅੰਦਰ ਸੇਵਾ ਭਾਵਨਾ ਹੈ, ਜਿਵੇਂ ਉਹਨਾਂ ਨੇ ਪਿਛਲੀ ਸਦੀ ਦੇ ਵਿੱਚ ਇਰਰਿਸਪੈਕਟਿਵ ਕਿ ਦੁਨੀਆ 'ਚ ਕੀ ਕ੍ਰਾਈਸਿਸ ਹੁੰਦਾ ਹੈ, ਉਹਨਾਂ ਦਾ ਮਜ਼ਹਬ ਕੀ ਹੈ, ਉਹਨਾਂ ਦੀ ਰੇਸ ਕੀ ਹੈ, ਉਹਨਾਂ ਦਾ ਜੈਂਡਰ ਕੀ ਹੈ, ਉਹ ਉੱਚੇ ਨੇ ਕਿ ਨੀਵੇਂ ਨੇ, ਸਭ ਨੂੰ ਸਰਵ ਕੀਤਾ ਹੈ। ਉਹਨਾਂ ਨੇ ਇਹ ਆਰਗੂਮੈਂਟ ਲਿਆ ਕਿ ਇਨਸਾਨੀਅਤ ਦੇ, ਹਿਊਮਨ ਕਾਈਂਡ ਦੇ ਭਲੇ ਲਈ ਇਹ ਬੜਾ ਜ਼ਰੂਰੀ ਹੈ ਕਿ ਖਾਲਿਸਤਾਨ ਹੋਣ ਦੇ ਵਿੱਚ ਆਏ, ਤਾਂ ਕਿ ਖਾਲਿਸਤਾਨ ਇੱਕ ਰੋਲ ਮਾਡਲ ਨੇਸ਼ਨ ਵਜੋਂ ਕੁੱਲ ਦੁਨੀਆ ਦੀ ਸਰਵਿਸ ਦੇ ਵਿੱਚ ਆਏ ਕਿ ਜੇ ਜਿਨ੍ਹਾਂ ਲੋਕਾਂ ਕੋਲ ਮੁਲਕ ਨਹੀਂ ਹੈ, ਜੇ ਉਹ ਅੱਜ ਇਸ ਹੱਦ ਤੱਕ ਜਿਹੜੇ ਨੇ ਉਹ ਇਨਸਾਨੀਅਤ ਲਈ ਖਲੋਂਦੇ ਨੇ, ਇਕੁਆਲਿਟੀ ਲਈ ਖਲੋਂਦੇ ਨੇ, ਜਸਟਿਸ ਲਈ ਖਲੋਂਦੇ ਨੇ, ਕ੍ਰਾਈਸਿਸ ਵਿੱਚ ਖਲੋਂਦੇ ਨੇ। ਸੋ ਇਸ ਲਿਖਤ ਨੂੰ ਵੀ ਬਹੁਤ ਪਸੰਦ ਕੀਤਾ ਗਿਆ ਔਰ ਸਾਡੇ ਇਸ ਸੈਗਮੈਂਟ ਦੇ ਉੱਤੇ ਬਹੁਤ ਸਾਰੇ ਕਾਮੈਂਟ ਵੀ ਨੇ, ਸਾਨੂੰ ਬਹੁਤ ਸਾਰੇ ਜਿਹੜੇ ਨੇ ਨਿੱਜੀ ਮੈਸੇजेस ਵੀ ਆਏ ਨੇ। ਸੋ ਅਸੀਂ ਉਹਨਾਂ ਸਭ ਦਾ ਸ਼ੁਕਰੀਆ ਅਦਾ ਕਰਦੇ ਹਾਂ। ਡਾਕਟਰ ਅਸਲਮ ਵੀ ਜਿਨ੍ਹਾਂ ਨੇ ਬੜੀ ਬੋਲਡਲੀ ਇੱਕ ਇਨਸਾਨੀ ਪਰਸਪੈਕਟਿਵ ਤੋਂ ਔਰ ਇੱਕ ਉਹ ਮਜ਼ਹਬੀ ਇਨਸਾਨ ਜਿਹੜਾ ਔਰ ਹਰ ਮਜ਼ਹਬ ਦਾ ਜੇ ਕਰਕਸ ਕਹਿਣਾ ਹੋਏ ਉਹ ਤਾਂ ਇਨਸਾਨੀਅਤ ਹੈ। ਜੇ ਕੋਈ ਇਨਸਾਨੀਅਤ ਦੇ ਖਿਲਾਫ ਭੁਗਤ ਕੇ ਉਹ ਸਮਝਦਾ ਹੈ ਕਿ ਵੀ ਉਹ ਆਪਣੇ ਮਜ਼ਹਬ ਦੇ ਕਿਸੇ ਅਸੂਲ ਤੇ ਪਹਿਰਾ ਦੇ ਰਿਹਾ ਤੇ ਫਿਰ ਉਹ ਆਪਣੇ ਆਪ ਨਾਲ ਵੀ ਧੋਖਾ ਕਰ ਰਿਹਾ, ਆਪਣੇ ਮਜ਼ਹਬ ਨਾਲ ਵੀ ਬੇਇਨਸਾਫੀ ਕਰ ਰਿਹਾ। ਸੋ ਅਸੀਂ ਸਮਝਦੇ ਹਾਂ ਕਿ ਇਹ ਬੜਾ ਜ਼ਰੂਰੀ ਹੈ ਕਿ ਇਹ ਆਰਗੂਮੈਂਟ ਵੀ ਸਾਡੇ ਆਉਣ ਵਾਲੇ ਪੀਰੀਅਡ ਦੇ ਵਿੱਚ ਇਸ ਨੂੰ ਅਸੀਂ ਜਿਹੜਾ ਹੈ ਆਪਣੇ ਕੌਜ਼ ਨੂੰ ਨੇੜੇ ਲਿਆਉਣ ਦੇ ਲਈ ਇਸਤੇਮਾਲ ਕਰੀਏ। ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਦੇ ਲਈ ਵੀਰ ਗੋਬਿੰਦਰ ਸਿੰਘ, ਵੀਰ ਅਮਨਵੀਰ ਸਿੰਘ, ਇਹ ਸਾਡੇ ਮਿਸ਼ੀਗਨ ਦੀ ਮਿਸਲ ਦੇ 2 ਜਥੇਦਾਰ ਨੇ ਔਰ ਬੜੀ ਮਿਹਨਤ ਦੇ ਨਾਲ ਇਹ ਜਿੱਥੇ ਆਪ ਕਿਰਤੀ ਗੁਰਸਿੱਖ ਨੇ ਉੱਥੇ ਇਹਨਾਂ ਦਾ ਯਤਨ ਹੈ ਕਿ TV 84 ਜਿਹੜਾ ਪਿਛਲੇ 10 ਸਾਲਾਂ ਤੋਂ ਪੰਥਕ ਝੰਡੇ ਨੂੰ ਬੁਲੰਦ ਰੱਖ ਰਿਹਾ ਹੈ, ਖਾਲਿਸਤਾਨ ਦੀ ਐਡਵੋਕੇਸੀ ਜਿਹੜੀ ਜੋ 24 ਘੰਟੇ ਦੇ ਵਿੱਚ ਦੁਨੀਆ ਭਰ ਦੇ ਵਿੱਚ ਵਾਪਰਦਾ ਹੈ, ਅਸੀਂ ਇਸ 1.5 ਘੰਟੇ ਦੇ ਵਿੱਚ ਉਸ ਦਾ ਸਿੱਖ ਪਰਸਪੈਕਟਿਵ, ਉਸ ਵਿਚਲਾ ਖਾਸ ਤੌਰ ਤੇ ਭਾਰਤੀ ਹਕੂਮਤ ਦਾ ਜ਼ਾਬਰਾਨਾ ਰੋਲ, ਉਹ ਸਾਰੇ ਨੂੰ ਵੀ ਐਕਸਪੋਜ਼ ਕਰਦੇ हैं। ਔਰ ਵੈਸੇ ਵੀ ਇਹ ਦੋਨੋਂ ਹੀ ਵੀਰ ਜਿਹੜੇ ਬੇਸ਼ੱਕ ਚਾਚਾ ਭਤੀਜਾ ਦੀ ਜੋੜੀ ਹੈ ਹੁਣ, ਕਿਉਂਕਿ ਉਹਨਾਂ ਨੂੰ ਅਮਨਵੀਰ ਗੋਬਿੰਦਰ ਸਿੰਘ ਉਹਨਾਂ ਨੂੰ ਚਾਚਾ ਜੀ ਕਰਕੇ ਐਡਰੈਸ ਕਰਦੇ, ਔਰ ਵੀਰ ਗੋਬਿੰਦਰ ਸਿੰਘ ਸਾਡੀ ਜਿਹੜੇ ਨੇ ਲਗਾਤਾਰ ਇਹਨਾਂ 3 ਤੋਂ ਜ਼ਿਆਦਾ ਦਹਾਈਆਂ ਦੇ ਸਾਥੀ ਨੇ। ਡਾਕਟਰ ਰਣਜੀਤ ਸਿੰਘ ਦੇ ਬੜੇ ਪਿਆਰੇ ਮਿੱਤਰ, ਸਨੇਹੀ ਸਾਥੀ, ਇੱਥੇ ਨਹੀਂ, ਅਸੀਂ ਤਾਂ ਡਾਕਟਰ ਸਾਹਿਬ ਨੂੰ ਇੱਥੇ ਮਿਲੇ ਵੀਰ ਗੋਬਿੰਦਰ ਸਿੰਘ ਹੋਰਾਂ ਨਾਲ। ਉਹਨਾਂ ਦਾ ਯਾਰਾਨਾ ਜਿਹੜਾ ਹੈ ਉਹ ਜਦੋਂ ਐਗਰੀਕਲਚਰ ਯੂਨੀਵਰਸਿਟੀ ਲੁਧਿਆਣੇ 'ਚ ਸਨ ਔਰ ਡਾਕਟਰ ਬਣੇ ਔਰ ਪੋਸਟਡ ਸੀ ਜਿਹੜਾ ਉਹਨਾਂ ਦਾ ਜ਼ਿਲ੍ਹਾ ਜਲੰਧਰ ਦੇ ਵਿੱਚ, ਮੈਨੂੰ ਉਹਨਾਂ ਦਾ ਭੁੱਲ ਗਿਆ, ਫੁੱਲੜੀਵਾਲ, ਉੱਥੇ ਡਾਕਟਰ ਸਾਹਿਬ ਦੀ ਪੋਸਟਡ ਸੀ। ਸੋ ਉਸ ਸਾਰੇ ਪੀਰੀਅਡ ਦੇ ਇੱਕ ਦੂਸਰੇ ਦੇ ਸਹਿਯੋਗੀ ਨੇ ਔਰ ਖਾਸ ਤੌਰ ਤੇ ਡਾਕਟਰ ਸਾਹਿਬ ਦੇ ਚੜ੍ਹਾਈ ਕਰਨ ਤੋਂ ਬਾਅਦ ਹਰ ਆਲਮੋਸਟ ਆਲਟਰਨੇਟ ਡੇ ਤੇ ਗੋਬਿੰਦਰ ਸਿੰਘ ਹੋਰਾਂ ਦਾ ਫੋਨ ਹੁੰਦਾ, ਉਹ ਹੌਸਲਾ ਦੇਣ ਲਈ ਹੁੰਦਾ, ਇਹ ਕਹਿਣ ਲਈ ਕਿ ਤੁਸੀਂ ਨਾ ਸਮਝੋ ਕਿ ਡਾਕਟਰ ਸਾਹਿਬ ਚਲੇ ਗਏ, ਅਸੀਂ ਉਹਨਾਂ ਦੀ ਥਾਂ ਤੇ ਖੜੇ ਹਾਂ ਔਰ ਅਸੀਂ
ਡਟ ਕੇ ਜਿਹੜਾ ਹੈ Nice. TV 84 ਨੂੰ ਜਿਹੜਾ ਹੈ ਉਹ ਹਮਾਇਤ ਕਰਦੇ ਹਾਂ ਔਰ ਕਰਦੇ ਰਵਾਂਗੇ। ਸੋ ਅਸੀਂ ਇਹਨਾਂ ਦੋਨਾਂ ਵੀਰਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਟੌਪਿਕ ਵੀ ਜਿਹੜਾ ਜਾਂ ਮੈਸੇਜ ਵੀ ਇਹਨਾਂ ਦੋਨਾਂ ਵੀਰਾਂ ਦਾ ਇਹੀ ਹੈ। ਜਿਹੜੀ ਡਿਬੇਟ ਅਗਸਤ ਦੀ ਬਿਗਨਿੰਗ ਤੋਂ ਚੱਲ ਰਹੀ ਹੈ, ਅਸੀਂ ਵੀ ਰੋਜ਼ਾਨਾ ਸਾਡੇ ਸੈਗਮੈਂਟ ਇਸ ਦੇ ਉੱਤੇ ਹੁੰਦੇ ਨੇ। ਜੀ ਔਰ ਜਦੋਂ ਅਸੀਂ ਇਹ 2 ਦਿਨ ਪਹਿਲਾਂ ਕਿਹਾ ਸੀ ਕਿ ਲੀਕ ਖਿੱਚੀ ਗਈ ਹੈ ਕਿ ਇੱਕ ਪਾਸੇ ਤਿਰੰਗਾ ਹੈ ਤੇ ਦੂਸਰੇ ਪਾਸੇ ਖੰਡਾ ਹੈ। ਬਿਲਕੁਲ ਹੁਣ ਜ਼ਾਹਰ ਹੈ ਕਿ ਖੰਡਾ ਕੇਸਰੀ ਨਿਸ਼ਾਨ ਤੇ ਹੈ ਕਿ ਬਸੰਤੀ ਤੇ ਹੈ ਕਿ ਨੀਲੇ ਤੇ ਹੈ, ਪਰ ਜਦੋਂ ਅਸੀਂ ਖੰਡੇ ਦੀ ਗੱਲ ਕਰਦੇ ਹਾਂ ਤੇ ਫਿਰ ਮੀਰੀ ਪੀਰੀ ਦੀ ਗੱਲ ਹੈ। ਜੀ ਪਰ ਅੱਜ ਕੁਦਰਤੀ ਮੈਨੂੰ ਵੀ ਸੁਣਨ ਦਾ ਮੌਕਾ ਬਣਿਆ। ਅਸੀਂ TV 84 ਦੀ ਟੀਮ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਅੱਜ ਜਦੋਂ ਜੰਤਰ ਮੰਤਰ ਰੋਡ ਤੇ ਦਿੱਲੀ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਲਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਇੱਕ ਜ਼ੋਰਦਾਰ ਪ੍ਰੋਟੈਸਟ ਕੀਤਾ ਗਿਆ ਔਰ ਉਸ ਨੂੰ ਸਰ ਸਿਮਰਨਜੀਤ ਸਿੰਘ ਮਾਨ ਨੇ ਐਡਰੈਸ ਕੀਤਾ, ਹੋਰ ਵੀ ਬੁਲਾਰੇ ਸਨ, ਉਸ ਨੂੰ TV 84 ਤੇ ਲਾਈਵ ਟੈਲੀਕਾਸਟ ਕੀਤਾ ਗਿਆ। ਜੀ ਔਰ ਮਾਨ ਸਾਹਿਬ ਨੇ ਇੱਕ ਬੜਾ ਅੱਛਾ ਨੁਕਤਾ, ਕਿਉਂਕਿ ਇੱਕ ਦੋ ਐਸੇ ਵੀ ਨੇ ਸੱਜਣ ਜਿਨ੍ਹਾਂ ਨੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਆਪਣੇ ਵੀਡੀਓ ਮੈਸੇਜ 'ਚ, ਹਾਲਾਂ ਉਹਨਾਂ ਦੇ ਕੁਝ ਪੈਰੋਕਾਰਾਂ ਨੇ ਸਾਨੂੰ ਕਾਲ ਕਰਕੇ ਕਿਹਾ ਜੀ ਨਹੀਂ ਤੁਸੀਂ ਜਸਟਿਸ ਨਹੀਂ ਕੀਤਾ, ਤੁਸੀਂ ਉਹਨਾਂ ਨੂੰ ਮੈਲਾਈਨ ਕੀਤਾ। ਪਰ ਅਸੀਂ ਕਿਹਾ ਜੀ ਉਹਨਾਂ ਦਾ ਤਾਂ ਜੋ ਮੀਡੀਆ ਰਿਪੋਰਟਿੰਗ ਹੈ ਅਸੀਂ ਤਾਂ ਉਹਦੇ ਤੇ ਹੀ ਕਮੈਂਟ ਕਰਦੇ। ਲੇਕਿਨ ਜਿਹੜਾ ਆਰਗੂਮੈਂਟ ਕੁਝ ਹਲਕਿਆਂ ਵੱਲੋਂ ਦਿੱਤਾ ਗਿਆ ਸੋਸ਼ਲ ਮੀਡੀਆ ਤੇ ਵੀ ਸੀ ਕਿ ਜੀ ਅਸੀਂ ਤਿਰੰਗੇ ਦਾ ਕਿਉਂ ਅਪਮਾਨ ਕਰ ਰਹੇ ਹਾਂ, ਤਿਰੰਗੇ ਦੇ ਅਸੀਂ ਵੀ ਇਸ ਦੇਸ਼ ਨੂੰ ਆਜ਼ਾਦ ਕਰਾਉਣ ਦੇ ਵਿੱਚ ਸਭ ਤੋਂ ਜ਼ਿਆਦਾ ਸਾਡੀਆਂ ਕੁਰਬਾਨੀਆਂ ਨੇ ਔਰ ਤਿਰੰਗੇ ਦੇ ਵਿੱਚ ਜਿਹੜਾ ਰੰਗ ਹੈ, ਭਗਵਾ ਰੰਗ ਜਿਹੜਾ ਹੈ ਉਹ ਸਾਡਾ ਹੈ, ਸਿੱਖੀ ਦਾ, ਉਹਨੂੰ ਹਾਲਾਂਕਿ ਕੇਸਰੀ ਕਹਿੰਦੇ ਨੇ ਕਿ ਜੀ ਸਾਡਾ ਹੈ, ਔਰ ਇਹ ਹਰਾ ਮੁਸਲਮਾਨਾਂ ਦਾ ਹੈ ਔਰ ਚਿੱਟਾ ਜਿਹੜਾ ਹੈ ਉਹ ਬੋਧੀਆਂ ਜੈਨੀਆਂ ਦਾ। ਇਹ ਅਕਸਰ, ਔਰ ਇਹਦੇ 'ਚ ਮੈਂ ਹੁਣ ਜਾਵਾਂਗਾ ਨਹੀਂ, ਇਹ ਇੱਕ ਫੈਕਟ ਹੈ ਕਿ ਜਦੋਂ 1920 ਦੇ ਵਿੱਚ ਇਹ ਡਿਬੇਟ ਚੱਲ ਰਹੀ ਸੀ ਕਿ ਜਿਹੜਾ, ਔਰ ਇਹ ਕਾਂਗਰਸ ਦਾ ਝੰਡਾ ਸੀ, ਪਹਿਲਾਂ ਇਸ ਗੱਲ ਦਾ ਧਿਆਨ ਰਹੇ ਕਿ ਜਿਹੜਾ ਇਹ ਜਿਹਨੂੰ ਕੇਸਰੀ ਔਰ ਹਰਾ ਔਰ ਚਿੱਟਾ ਤੇ ਵਿਚਕਾਰ ਅੱਜ ਉਸ ਦੇ ਵਿੱਚ ਅਸ਼ੋਕ ਚੱਕਰ ਹੈ ਨੈਸ਼ਨਲ ਫਲੈਗ 'ਚ, ਇਸ ਦੇ ਵਿੱਚ ਗਾਂਧੀ ਚਰਖਾ ਹੁੰਦਾ ਸੀ ਔਰ ਕਾਂਗਰਸ ਦਾ ਝੰਡਾ ਸੀ ਸਭ ਤੋਂ ਪਹਿਲਾਂ। ਔਰ ਉਸ ਵੇਲੇ ਡਿਬੇਟ ਚੱਲ ਰਹੀ ਸੀ ਕਿ ਜੀ ਕਿਹੜਾ ਰੰਗ ਹੋਏ, ਕਿਵੇਂ ਮਜ਼ਹਬਾਂ ਨੂੰ ਕੀਤਾ ਜਾਏ, ਕਿਵੇਂ ਕੀਤਾ ਜਾਏ। ਲੇਕਿਨ ਇਸ ਗੱਲ ਦਾ ਧਿਆਨ ਰਹੇ ਉਦੋਂ ਵੀ ਮੋਤੀ ਲਾਲ ਨਹਿਰੂ ਦੀ ਕਮਾਂਡ ਥੱਲੇ ਜਿਹੜੀ ਕਮੇਟੀ ਬਣੀ ਸੀ ਔਰ ਈਵਨ ਕਨਸਟੀਟਿਊਸ਼ਨ ਕੀ ਬਣੇਗਾ ਉਸ 'ਚ ਵੀ ਸਿੱਖਾਂ ਨੂੰ ਇਗਨੋਰ ਕੀਤਾ ਗਿਆ ਸੀ ਔਰ ਝੰਡੇ ਦੇ ਮਾਮਲੇ 'ਚ ਵੀ ਜਿਹੜਾ ਉਹ ਬਿਲਕੁਲ ਇਗਨੋਰ ਕੀਤਾ ਗਿਆ ਸੀ। ਔਰ ਬਾਬਾ ਖੜਕ ਸਿੰਘ ਉਸ ਪੀਰੀਅਡ ਦੇ ਵਿੱਚ ਜਿਹੜੇ ਸਿੱਖਾਂ ਦੇ ਲੀਡਰ ਸੀ, ਬਾਅਦ 'ਚ ਹਾਲਾਂਕਿ ਉਹਨਾਂ ਨੇ ਸਵਿਚ ਓਵਰ ਕਰਕੇ ਕਾਂਗਰਸ ਚਲੇ ਗਏ 47 ਤੋਂ ਬਾਅਦ। ਔਰ ਅੱਜ ਵੀ ਜਦੋਂ ਉਹ ਨਹਿਰੂ ਉਹਨਾਂ ਨੂੰ 47 ਤੋਂ ਬਾਅਦ ਉਹਨਾਂ ਦੇ ਘਰ ਵੀ ਮਿਲਣ ਜਾਂਦਾ ਹੁੰਦਾ ਸੀ। ਔਰ ਜਿਹੜੀ ਬੰਗਲਾ ਸਾਹਿਬ ਦੇ ਨੇੜੇ ਇੱਕ ਸੜਕ ਵੀ ਹੈ ਜਿਸ ਦਾ ਨਾਮ ਬਾਬਾ ਖੜਕ ਸਿੰਘ ਮਾਰਗ ਹੈ। ਪਰ ਇਹ ਠੀਕ ਹੈ, ਬਾਅਦ ਦੇ ਜ਼ਿੰਦਗੀ ਦੇ ਵਿੱਚ ਕੌਣ ਕੀ ਗਲਤੀ ਕਰਦਾ ਹੈ ਜਾਂ ਕਿੱਧਰ ਨੂੰ ਜਾਂਦਾ ਹੈ, ਪਰ ਇੱਕ ਸਟੇਜ ਤੇ ਬਾਬਾ ਖੜਕ ਸਿੰਘ ਉਹ ਸ਼ਖਸੀਅਤ ਸੀ ਜਿਨ੍ਹਾਂ ਨੂੰ ਖਾਲਸਾ ਪੰਥ ਦੇ ਬੇਤਾਜ ਬਾਦਸ਼ਾਹ ਕਿਹਾ ਜਾਂਦਾ ਸੀ। ਔਰ ਇਹੀ ਬਾਬਾ ਖੜਕ ਸਿੰਘ ਗੁਰਦੁਆਰਾ ਸੁਧਾਰ ਲਹਿਰ ਦੇ ਵੇਲੇ ਵੀ ਇਹਨਾਂ ਦਾ ਵੱਡਾ ਰੋਲ ਸੀ। ਔਰ ਜਦੋਂ ਇਹਨਾਂ ਨੂੰ ਗੁਰੂ ਕੇ ਬਾਗ ਦੇ ਮੋਰਚੇ 'ਚ ਦਾ ਅਸੀਂ ਕੱਲ੍ਹ ਜ਼ਿਕਰ ਕੀਤਾ ਸੀ ਔਰ ਸਾਡੇ ਕੁਛ ਵੀਰਾਂ ਨੇ, ਖਾਸ ਤੌਰ 'ਤੇ ਸਾਡੇ ਮਿੱਤਰ ਮਲਕ ਸਾਹਿਬ, ਉਹਨਾਂ ਨੇ ਅੱਜ ਕਾਲ ਕਰਕੇ ਸ਼ੁਕਰੀਆ ਵੀ ਅਦਾ ਕੀਤਾ ਔਰ ਉਹਨਾਂ ਨੇ ਕਿਹਾ ਜੀ ਤੁਸੀਂ ਗੁਰੂ ਕੇ ਬਾਗ ਦਾ ਮੋਰਚਾ ਡਿਸਕਸ ਕੀਤਾ ਹੈ ਔਰ ਸਾਡੇ ਲਈ ਉਹ ਪਰਸਨਲੀ ਬੜਾ ਜ਼ਰੂਰੀ ਹੈ, ਬੜਾ ਸਾਨੂੰ ਟੱਚਿੰਗ ਸੀ, ਕਿਉਂਕਿ ਉਹਨਾਂ ਨੇ ਕਿਹਾ ਕਿ ਮੇਰੇ ਦਾਦਾ ਜੀ ਵੀ ਉਸ ਮੋਰਚੇ ਦੇ ਵਿੱਚ ਸ਼ਾਮਲ ਹੋਏ ਸੀ ਔਰ ਉਹਨਾਂ ਦੀ ਕਾਲਰ ਬੋਨ ਜਿਹੜੀ ਹੈ ਉਹ ਡਾਂਗਾਂ ਦੇ ਨਾਲ ਤੋੜੀ ਗਈ ਸੀ। ਔਰ ਇਸ ਗੱਲ ਦਾ ਧਿਆਨ ਰਹੇ ਕਿ ਉਸ ਮੋਰਚੇ 'ਚੋਂ ਜਿਹੜੀਆਂ ਗ੍ਰਿਫਤਾਰੀਆਂ ਕੀਤੀਆਂ ਗਈਆਂ ਉਹਨਾਂ ਨੂੰ ਬਹੁਤ ਦੂਰ ਦੁਰਾਡੇ ਜਿਵੇਂ ਅਟਕ ਦੀਆਂ ਜੇਲ੍ਹਾਂ 'ਚ ਭੇਜਿਆ ਗਿਆ ਸੀ ਔਰ ਉੱਥੇ ਵੀ ਜੇਲ੍ਹ ਦੇ ਮੁਖੀਆਂ ਦਾ ਇਹ ਫਰਮਾਨ ਸੀ ਕਿ ਕਿਸੇ ਨੂੰ ਵੀ ਸਿਰ ਢੱਕਣ ਲਈ ਜਿਹੜਾ ਹੈ ਉਹ ਕੁਛ ਨਹੀਂ ਦਿੱਤਾ ਜਾਏਗਾ ਔਰ ਉਹਨਾਂ ਨੇ ਦਸਤਾਰਾਂ ਜਿਹੜੀਆਂ ਨੇ ਉਹ ਰਖਵਾ ਲਈਆਂ ਸੀ। ਔਰ ਬਾਬਾ ਖੜਕ ਸਿੰਘ ਜਿਹੜੇ ਖੁਦ ਸਿਆਲਕੋਟ ਦੇ ਉਸ ਵੇਲੇ ਬਾਰ ਐਟ ਲਾਇਰ ਸੀ, ਬੜੇ ਖਾਨਦਾਨੀ ਸਰਦਾਰ ਬਹਾਦਰ ਦਾ ਖਿਤਾਬ ਸੀ ਉਹਨਾਂ ਦੇ ਖਾਨਦਾਨ ਕੋਲ, ਉਹਨਾਂ ਨੇ ਇਸ ਰਸਤੇ ਨੂੰ ਚੁਣਿਆ ਸੀ। ਉਹਨਾਂ ਨੇ ਆਪਣੇ ਸਰੀਰ ਦੇ ਵੀ ਸਾਰੇ ਕੱਪੜੇ ਲਾ ਕੇ ਸਿਰਫ ਕਸ਼ਹਿਰਾ ਰੱਖਿਆ ਸੀ। ਉਹਨਾਂ ਨੇ ਕਿਹਾ ਸੀ ਵੀ ਜਦੋਂ ਤੱਕ ਦਸਤਾਰ ਦਾ ਹੱਕ ਸਾਨੂੰ ਨਹੀਂ ਮਿਲਦਾ ਜੇਲ੍ਹ 'ਚ ਮੈਂ ਕੱਪੜੇ ਵੀ ਨਹੀਂ ਪਾਉਣੇ। ਔਰ ਉਹ ਬੜਾ ਠੰਡਾ ਇਲਾਕਾ, ਉਹਦੇ 'ਚ ਉਹਨਾਂ ਨੇ ਕਿਵੇਂ ਸਰਦੀਆਂ ਗੁਜ਼ਾਰੀਆਂ ਔਰ ਦੂਜਾ ਬਾਅਦ ਦੇ ਵਿੱਚ ਉਹ ਹੱਕ ਮਿਲਿਆ ਵੀ ਜੇਲ੍ਹ 'ਚ। ਔਰ ਇਹਨਾਂ ਨੂੰ ਵੀ ਜਿਹੜੇ ਕਾਂਗਰਸੀ ਅੱਜ ਗਾਂਧੀ ਟੋਪੀਆਂ ਪਾ ਕੇ ਕੇਜਰੀਵਾਲ ਐਂਡ ਕੰਪਨੀ
ਆਪਣੇ ਆਪ ਨੂੰ ਰਾਸ਼ਟਰਵਾਦੀ ਸਾਬਤ ਕਰਦੇ ਨੇ। ਇਨਫੈਕਟ ਇਹਨਾਂ ਨੂੰ ਵੀ ਜਦੋਂ ਸਿੱਖਾਂ ਨੇ ਮੋਰਚਾ ਲਾਇਆ ਬਾਬਾ ਖੜਕ ਸਿੰਘ ਦੀ ਕਮਾਂਡ ਥੱਲੇ, ਤਾਂ ਇਹਨਾਂ ਨੂੰ ਵੀ ਆਪਣੀ ਉਹ ਜਿਹੜੀ ਕਿਸ਼ਤੀਨੁਮਾ ਟੋਪੀ ਹੈ ਜਿਹਦਾ ਨਾਂ ਗਾਂਧੀ ਟੋਪੀ ਰੱਖਿਆ, ਉਹ ਇੱਥੇ ਵੈਸੇ ਬਹਿਰੇ ਪਾਉਂਦੇ ਨੇ, ਉਹ ਪਾਉਣ ਦਾ ਜਿਹੜਾ ਇਹਨਾਂ ਨੂੰ ਹੱਕ ਮਿਲਿਆ। ਸੋ ਅਸੀਂ ਇਹ ਸਮਝਦੇ ਹਾਂ ਕਿ ਇਸ ਸਾਰੇ ਪੀਰੀਅਡ 'ਚ ਉਦੋਂ ਵੀ ਬਾਬਾ ਖੜਕ ਸਿੰਘ ਨੇ ਮੋਤੀ ਲਾਲ ਨਹਿਰੂ ਨੂੰ ਗਾਂਧੀ ਨੂੰ ਭੰਨਿਆ ਸੀ ਕਿ ਤੁਸੀਂ ਸਿੱਖਾਂ ਤੋਂ ਕੁਰਬਾਨੀਆਂ ਤਾਂ ਚਾਹੁੰਦੇ ਹੋ, ਪਰ ਤੁਸੀਂ ਉਹਨਾਂ ਦਾ ਰੰਗ ਵੀ ਝੰਡੇ 'ਚ ਸ਼ਾਮਲ ਨਹੀਂ ਕਰਨਾ ਚਾਹੁੰਦੇ, ਔਰ ਨਹੀਂ ਸੀ ਕੀਤਾ ਗਿਆ। ਇਸ ਗੱਲ ਦਾ ਧਿਆਨ ਰਹੇ ਕਿ ਇਸ ਝੰਡੇ ਦੇ ਵਿੱਚ, ਔਰ ਹਾਲਾਂ ਬਾਅਦ 'ਚ ਕਾਂਗਰਸ ਨੇ ਕਿਹਾ, ਔਰ ਜਦੋਂ ਕਾਂਸਟੀਟਿਊਸ਼ਨ ਦੇ ਥੱਲੇ ਇਸ ਝੰਡੇ ਨੂੰ, ਜਿਹੜਾ ਕਾਂਗਰਸ ਦਾ ਝੰਡਾ ਸੀ, ਉਹਦੇ 'ਚ ਰਿਪਲੇਸਮੈਂਟ ਸਿਰਫ ਉਹਨਾਂ ਨੇ ਚਰਖੇ ਦੀ ਥਾਂ ਅਸ਼ੋਕ ਚੱਕਰ ਲਿਆਂਦਾ, ਔਰ ਇਹ ਕਿਹਾ ਗਿਆ ਜੀ ਇਹਦਾ ਧਰਮ ਦੇ ਨਾਲ ਇਹਨਾਂ ਰੰਗਾਂ ਦਾ ਕੋਈ ਨਹੀਂ ਹੈ। ਔਰ ਇਹਦੇ 'ਚ ਜ਼ਾਹਰ ਹੈ ਕਿ ਜਿਵੇਂ ਸਿਮਰਨਜੀਤ ਸਿੰਘ ਮਾਨ ਉਹਨੇ ਤਾਂ ਇੰਟਰਪ੍ਰੀਟ ਕੀਤਾ ਕਿ ਭਗਵਾ ਜਿਹੜਾ ਉਹ ਹਿੰਦੂਆਂ ਦਾ ਹੈ ਔਰ ਹਰਾ ਮੁਸਲਮਾਨਾਂ ਦਾ ਹੈ, ਚਿੱਟਾ ਬੋਧੀਆਂ ਜੈਨੀਆਂ ਦਾ ਹੈ, ਤੇ ਵਿਚਕਾਰ ਜਿਹੜਾ ਚੱਕਰ ਹੁਣ ਘੁੰਮ ਰਿਹਾ ਉਹ ਬੁੱਧ ਧਰਮ ਦਾ ਹੈ, ਕਿਉਂਕਿ ਜਿਹੜਾ ਉਹ ਉਹਨਾਂ ਦਾ ਧਰਮ ਹੈ, ਜਿਹਦੇ ਅਸ਼ੋਕ ਚੱਕਰ, ਅਸ਼ੋਕਾ ਨੇ ਬੁੱਧ ਧਰਮ ਐਮਬਰੇਸ ਕਰ ਲਿਆ ਸੀ ਵੀ ਸਾਡੀ ਤਾਂ ਵੈਸੇ ਨਹੀਂ। ਔਰ ਮੈਂ ਤਾਂ ਖੈਰ ਇਸ ਤੋਂ ਵੀ ਬਿਯੋਂਡ, ਜਿਵੇਂ ਅਸੀਂ ਕੱਲ੍ਹ ਡਿਸਕਸ ਕੀਤਾ ਸੀ ਕਿ ਜਦੋਂ ਅਸੀਂ ਕਾਂਸਟੀਟਿਊਸ਼ਨ ਨੂੰ ਹੀ ਨਹੀਂ ਮੰਨਿਆ, ਸਾਡੇ ਨੁਮਾਇੰਦਿਆਂ ਨੇ ਦਸਤਖਤ ਨਹੀਂ ਕੀਤੇ, ਕਾਂਸਟੀਟਿਊਸ਼ਨ ਦੇ ਨਾਲ ਝੰਡਾ ਹੁੰਦਾ। ਸੋ ਅੱਜ ਜੰਤਰ ਮੰਤਰ 'ਤੇ ਬੜਾ ਜ਼ਬਰਦਸਤ ਇਕੱਠ ਸੀ, ਔਰ ਜਿਹੜਾ ਇਹ ਮੈਸੇਜ ਦਿੱਤਾ ਗਿਆ ਭਾਰਤੀ ਹਾਕਮਾਂ ਨੂੰ, ਹਿੰਦੂ ਤਵੀਆਂ ਨੂੰ, ਕਿ ਅਸੀਂ ਇਹ ਤਿਰੰਗੇ ਵਾਲੇ ਜਿਹੜੇ ਨੇ ਉਹਨਾਂ ਦੇ ਨਾਲ ਇੱਕ ਲੀਕ ਖਿੱਚੀ ਹੋਈ ਹੈ, ਸਾਡਾ ਕੇਸਰੀ ਨਿਸ਼ਾਨ ਹੈ, ਔਰ ਮਾਨ ਸਾਹਿਬ ਨੇ ਤਾਂ ਉਹਨਾਂ ਨੂੰ ਹੰਗਾਰਿਆ ਕਿ ਜੀ ਤੁਸੀਂ ਕਹਿੰਦੇ ਹੋ ਜੀ ਸੰਵਿਧਾਨ ਦੀ ਸਹੁੰ ਚੁੱਕੀ, ਇਹ ਕੀਤਾ ਉਹ ਕੀਤਾ, ਚੁੱਕੀ ਹੈ, ਠੀਕ ਹੈ, ਤੁਸੀਂ ਵੀ ਚੁੱਕੀ ਹੈ, ਮੋਦੀ ਨੇ, ਅਮਿਤ ਸ਼ਾਹ ਨੇ, ਚੀਨ ਨੇ ਤੁਹਾਡਾ ਪਹਿਲਾਂ 40,000 ਸਕੁਅਰ ਕਿਲੋਮੀਟਰ ਏਰੀਆ ਲਿਆ, ਬਾਅਦ 'ਚ ਤੁਹਾਡੇ ਕਹਿਣ ਮੁਤਾਬਕ, ਕਿਉਂਕਿ ਤੁਸੀਂ ਮਤਾ ਪਾਸ ਕੀਤਾ ਪਾਰਲੀਮੈਂਟ, ਹੁਣ ਜੂਨ 2020 ਤੱਕ ਪਹੁੰਚਦਿਆਂ ਤੁਹਾਡਾ 1,000 ਸਕੁਅਰ ਕਿਲੋਮੀਟਰ ਟੈਰੀਟਰੀ ਲਈ ਉਹਨਾਂ ਨੇ ਕਿਹਾ ਤੁਸੀਂ ਅੱਗੇ ਲੱਗੋ, ਮੈਂ ਅੱਗੇ ਲੱਗਦਾ, ਆਓ ਚੀਨ ਤੋਂ ਉਹਨੂੰ ਖਾਲੀ ਕਰਾਈ ਹੈ, ਤਾਂ ਹੋਇਆ ਵੀ ਤੁਸੀਂ ਸਹੁੰ ਚੁੱਕੀ ਹੈ। ਸੋ ਮੈਂ ਸਮਝਦਾ ਵੀ ਇਹ ਜਿਹੜੇ ਬੇਸ਼ਰਮ ਕਿਸਮ ਦੇ ਸਾਡੇ 'ਚ ਵੀ ਵੜੇ ਹੋਏ ਇਹਨਾਂ ਦੇ ਰੈਂਟਾ ਸਿੱਖ ਨੇ, ਉਹਨਾਂ ਨੂੰ ਤਾਂ ਤੁਸੀਂ ਕੋਈ ਨਹੀਂ ਕਨਵਿੰਸ ਕਰਵਾ ਸਕਦੇ। ਪਰ ਇਹ ਇੱਕ ਬਹੁਤ ਚੰਗੀ ਗੱਲ ਹੈ ਕਿ ਇੱਕ ਪਾਸੇ ਜਿੱਥੇ ਭਾਰਤ ਦੇ ਵਿੱਚ ਆਲਮੋਸਟ 20 ਕਰੋੜ ਮੁਸਲਮਾਨ ਆਲਮੋਸਟ ਉਹਨਾਂ ਨੇ ਡਰਾ ਕੇ ਬਿਠਾਏ ਹੋਏ ਨੇ, ਇਹੀ ਨਹੀਂ ਕਿ ਪੰਜਾਬ ਦੇ ਵਿੱਚ ਖਲੋ ਕੇ ਜਿਹੜੇ ਨੇ ਸਿੱਖਾਂ ਨੇ ਚੈਲੰਜ ਕੀਤਾ, ਔਰ ਜ਼ਾਹਰ ਹੈ ਸਿਮਰਨਜੀਤ ਸਿੰਘ ਮਾਨ ਦੀ ਜਿੱਤ ਸੰਗਰੂਰ ਪਾਰਲੀਮਾਨੀ ਹਲਕੇ ਤੋਂ ਇਹ ਇਸ ਗੱਲ ਦਾ ਸਬੂਤ ਹੈ ਕਿ ਭਾਈ ਕੌਮ ਕਿੱਥੇ ਖੜੀ ਹੈ। ਪਰ ਦਿੱਲੀ ਜਾ ਕੇ ਵੀ ਵੰਗਾਰਨਾ ਉਹਨਾਂ ਦਿਨਾਂ 'ਚ ਜਦੋਂ ਕਿ ਸਾਰੇ ਭਾਰਤ ਦੇ ਵਿੱਚ ਘਰ ਘਰ ਤਿਰੰਗਾ ਦੇ ਨਾਂ ਥੱਲੇ ਲੋਕਾਂ ਨੂੰ ਜਿਹੜਾ ਫੋਰਸ ਕੀਤਾ ਜਾ ਰਿਹਾ, ਵੇਚੇ ਜਾ ਰਹੇ ਨੇ ਤਿਰੰਗੇ, ਉਹ ਕਿਹਾ ਜਾ ਰਿਹਾ ਕਿ ਤੁਸੀਂ ਜਿਹੜਾ ਉਹ ਹਰ ਰਾਸ਼ਨ ਕਾਰਡ ਵਾਲਾ, ਅਸੀਂ ਗੱਲ ਕਰਾਂਗੇ ਇਹਨਾਂ ਸੈਗਮੈਂਟਸ ਦੇ ਵਿੱਚ ਕਿ ਕਿਵੇਂ ਚੱਲ ਰਿਹਾ, ਉੱਥੇ ਜਾ ਕੇ ਸਿੱਖਾਂ ਨੇ ਵੰਗਾਰਿਆ। ਔਰ ਅਸੀਂ ਸਮਝਦੇ ਹਾਂ ਕਿ ਇਸ ਵੇਲੇ ਉਹਨਾਂ ਨੇ ਤਾਂ ਅਜੇ 13 ਤੋਂ ਲਹਿਰਾਣਾ ਕਿ ਨਹੀਂ ਲਹਿਰਾਣਾ, ਸਰਕਾਰੀ ਆਰਡਰ ਤੇ ਦੂਜੇ ਦੁਨੀਆ ਭਰ 'ਚ ਸਿੱਖਾਂ ਨੇ ਆਲਰੇਡੀ ਜਿਹੜੇ ਨੇ ਉਹ ਖਾਲਸਾਈ ਝੰਡੇ ਆਪਣੇ ਘਰਾਂ ਦੇ ਉੱਤੇ ਔਰ ਦੂਸਰੇ ਲਾਉਣੇ ਸ਼ੁਰੂ ਕੀਤੇ ਹੋਏ ਨੇ। ਸੋ ਇਹ ਵੰਗਾਰ ਹੈ। ਸੋ ਅਸੀਂ ਵੀਰ ਗੋਬਿੰਦਰ ਸਿੰਘ, ਅਮਨਵੀਰ ਸਿੰਘ ਹੋਰਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਉਹ ਸਾਡੇ ਨਾਲ ਕੰਧ ਵਾਂਗ, ਰੌਕ ਵਾਂਗ ਖੜੇ ਨੇ, ਔਰ ਅਸੀਂ ਆਸ ਕਰਦੇ ਹਾਂ ਕਿ ਇਵੇਂ ਹੀ ਮਹਾਰਾਜ ਉਹਨਾਂ ਨੂੰ ਹਿੰਮਤ ਦੇਣ ਔਰ ਉਹ ਹਰ ਪੰਥਕ ਕਾਰਜ ਦੇ ਲਈ ਇਵੇਂ ਹੀ ਤਤਪਰ ਰਹਿਣ। ਬਿਲਕੁਲ ਅੱਜ ਦਾ ਦਿਨ ਇੱਕ ਇਤਿਹਾਸਕ ਦਿਨ ਹੈ। 10 ਅਗਸਤ 1986 ਦਾ ਉਹ ਦਿਨ ਸੀ ਜਿਸ ਦਿਨ ਖਾਲਸਾ ਪੰਥ ਦੇ ਦੋ ਬਹਾਦਰ ਸਪੁੱਤਰਾਂ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ ਨੇ ਮਹਾਰਾਸ਼ਟਰ ਦੇ ਪੂਨਾ ਸ਼ਹਿਰ ਵਿੱਚ ਜਾ ਕੇ ਉਸ ਜਨਰਲ ਵੈਦਿਆ ਨੂੰ ਸਜ਼ਾ ਯਾਫਤਾ ਕੀਤਾ ਸੀ, ਜਿਹੜਾ ਜਨਰਲ ਵੈਦਿਆ ਜੂਨ 84 ਦੇ ਘੱਲੂਘਾਰੇ ਲਈ, ਜਿਹੜਾ ਘੱਲੂਘਾਰਾ ਆਫੀਸ਼ੀਅਲੀ ਫੌਜ ਦੇ ਉਸ ਹਮਲੇ ਨਾਲ 1 ਜੂਨ ਤੋਂ ਜਿਹਦੀ ਸ਼ੁਰੂਆਤ ਹੁੰਦੀ ਹੈ ਔਰ 10 ਜੂਨ ਨੂੰ ਉਹਨਾਂ ਨੇ ਆਫੀਸ਼ੀਅਲੀ ਮਿਲਟਰੀ ਨੇ ਆਪਰੇਸ਼ਨ ਓਵਰ ਦੇ ਨਾਂ ਥੱਲੇ ਖਤਮ ਕੀਤਾ, ਉਹ ਵਰਤਾਇਆ ਸੀ ਔਰ ਇੱਕ ਬਹੁਤ ਵੱਡਾ ਕਾਰਨਾਮਾ ਸੀ। ਔਰ ਇਸ ਗੱਲ ਦਾ ਧਿਆਨ ਰਹੇ ਕਿ ਬੇਸ਼ੱਕ ਅਸੀਂ ਬੇਲੋੜੀ ਹਿੰਸਾ ਦੇ ਹੱਕ ਵਿੱਚ ਨਹੀਂ ਹੈ, ਕਦੇ ਵੀ ਅਸੀਂ ਕੋਈ ਵੀ ਖੂਨ ਖਰਾਬਾ ਕਿਸੇ ਵੀ ਧਿਰ ਵੱਲੋਂ ਕਿਤੇ ਵੀ ਹੋਏ ਬੇਲੋੜਾ ਉਸ ਦੀ ਮੁਖਾਲਫਤ ਕਰਦੇ ਹਾਂ। ਪਰ ਦੂਸਰੇ ਪਾਸੇ ਜੇ ਅਸੀਂ ਇਹ ਦੇਖੀਏ, ਅੱਜ ਵੀ ਇੱਕ ਤਬਕਾ ਇਸ ਗੱਲ ਨੂੰ ਜਸਟੀਫਾਈ ਕਰਦਾ ਹੈ। ਇੱਕ ਪਾਸੇ ਉਹ ਜਦੋਂ ਸ਼ਹੀਦ ਬੇਅੰਤ ਸਿੰਘ ਸਤਵੰਤ ਸਿੰਘ ਜਿਨ੍ਹਾਂ ਨੇ ਇੰਦਰਾ ਗਾਂਧੀ ਨੂੰ ਸਜ਼ਾ ਯਾਫਤਾ ਕੀਤਾ, ਉਹਨਾਂ ਦੇ ਉੱਤੇ ਇਤਰਾਜ਼ ਕਰਨ ਵਾਲਾ ਇੱਕ ਤਬਕਾ ਹੈ
ਕਿ ਜੀ ਦੇਖੋ ਉਹ ਤਾਂ ਸਿਕਿਉਰਿਟੀ ਗਾਰਡ ਤਾਂ ਉਹਦੀ ਰੱਖਿਆ ਲਈ ਸੀ ਜੀ ਔਰ ਉਹਨਾਂ ਨੇ ਆਪਣਾ ਸਿਕਿਉਰਿਟੀ ਕਰਨ ਦਾ ਜਿਹੜਾ ਹੈ ਉਹ ਫਰਜ਼ ਨਹੀਂ ਨਿਭਾਇਆ। ਹੁਣ ਇਹੀ ਕਲਾਸ ਜਦੋਂ ਕਿ ਜਿਹੜੇ ਫੌਜ ਜਾਂ ਪੁਲਿਸ ਵਾਲੇ ਜ਼ੁਲਮ ਕਰਦੇ ਨੇ ਜਾਂ ਕੀਤੇ ਨੇ ਜਿਨ੍ਹਾਂ ਨੇ, ਉਹਨਾਂ ਨੂੰ ਵੀ ਇਹ ਕਹਿ ਕੇ ਜਸਟੀਫਾਈ ਕਰਦੇ ਨੇ ਜੀ ਉਹ ਤਾਂ ਆਪਣੀ ਡਿਊਟੀ ਕਰ ਰਹੇ ਸੀ। ਹੁਣ ਇਹਦੇ 'ਚ ਦੇਖਣ ਵਾਲੀ ਗੱਲ ਇਹ ਹੈ ਕਿ ਭਾਈ ਤੁਹਾਡਾ ਕਿੱਥੇ ਤੁਹਾਡੀ ਡਿਊਟੀ, ਤੁਹਾਡਾ ਇਖਲਾਕ ਤੁਹਾਨੂੰ ਖੜਾ ਕਰਦਾ ਹੈ ਜੀ ਤੇ ਕਿੱਥੇ ਜਦੋਂ ਕਿ ਸਿਰਫ ਬਦਨੀਤੀ ਨਾਲ ਕਿਸੇ ਕੌਮ ਦਾ ਸਰਬਨਾਸ਼ ਕਰਨ ਦੇ ਲਈ ਕੋਈ ਨੀਤੀ ਬਣਾਈ ਜਾਂਦੀ ਹੈ ਤੇ ਤੁਸੀਂ ਉਸ ਦੇ ਵਲੰਟੈਰਲੀ ਜਾਂ ਆਪਣੇ ਮੁਫਾਦ ਨੂੰ ਦੇਖ ਕੇ ਉਹਦਾ ਹਿੱਸਾ ਬਣਦੇ ਹੋ। ਇਹਨਾਂ ਦੋ ਚੀਜ਼ਾਂ 'ਚ ਫਰਕ ਹੁੰਦਾ ਹੈ। ਔਰ ਇਹ ਜੇ ਅਸੀਂ ਜਨਰਲ ਵੈਦਿਆ ਦੇ ਹਵਾਲੇ ਨਾਲ ਹੀ ਗੱਲ ਕਰੀਏ, ਬੇਸ਼ੱਕ ਇਹ ਹੁਣ ਇੱਕ ਨੋਨ ਫੈਕਟ ਹੈ ਕਿ ਭਾਰਤ ਦੀਆਂ ਜਿੰਨੀਆਂ ਵੀ ਫੌਜੀ ਕਮਾਂਡਸ ਨੇ ਜੀ ਸਭ ਤੋਂ ਜਿਹੜੀ ਸੀਰੀਅਸ ਜਾਂ ਪਾਵਰਫੁਲ ਜਾਂ ਜਿਹਦੇ 'ਚ ਬਹੁਤ ਐਕਸਪੀਰੀਅੰਸਡ ਜਨਰਲ ਨੂੰ, ਲੈਫਟੀਨੈਂਟ ਜਨਰਲ ਨੂੰ ਜਿਹੜਾ ਉਹ ਉਸ ਕਮਾਂਡ ਦਾ ਇੰਚਾਰਜ ਲਾਇਆ ਜਾਂਦਾ, ਉਹ ਵੈਸਟਰਨ ਕਮਾਂਡ ਹੈ। ਔਰ ਇਹ ਇੱਕ ਰਵਾਇਤ ਰਹੀ ਕਿ ਜਿਹੜਾ ਵੈਸਟਰਨ ਕਮਾਂਡ ਦਾ ਜਨਰਲ ਲੱਗਦਾ ਉਹ ਸੀਨੀਅਰ ਮੋਸਟ ਹੁੰਦਾ ਹੈ ਭਾਰਤੀ ਲੈਫਟੀਨੈਂਟ ਜਨਰਲਾਂ 'ਚੋਂ, ਔਰ ਉਸੇ ਨੇ ਹੀ ਅਲਟੀਮੇਟਲੀ ਫੌਜ ਦਾ ਜਨਰਲ ਬਣਨਾ ਹੁੰਦਾ। ਸੋ 1980ਵਿਆਂ ਦੇ ਦੌਰ ਦੇ ਵਿੱਚ ਜਦੋਂ ਕਿ ਸੰਤ ਭਿੰਡਰਾਂਵਾਲਿਆਂ ਦਾ ਉਭਾਰ ਹੁੰਦਾ ਹੈ, ਜਦੋਂ ਕਿ ਧਰਮ ਯੁੱਧ ਮੋਰਚੇ ਦੀ ਸ਼ੁਰੂਆਤ ਹੁੰਦੀ ਹੈ, ਉਸ ਤੋਂ ਵੀ ਪਹਿਲਾਂ ਵੈਸਟਰਨ ਕਮਾਂਡ ਦਾ ਜਿਹੜਾ ਸੀਨੀਅਰ ਮੋਸਟ ਜਨਰਲ ਸੀ ਲੈਫਟੀਨੈਂਟ ਜਨਰਲ ਸਿਨਹਾ, ਔਰ ਇਸੇ ਹੀ ਲੈਫਟੀਨੈਂਟ ਜਨਰਲ ਸਿਨਹਾ ਨੇ ਅਲਟੀਮੇਟਲੀ ਫੌਜ ਦਾ ਮੁਖੀ ਬਣਨਾ ਸੀ। ਹੁਣ ਇਹ ਗੱਲ ਅਸੀਂ ਕੋਈ ਹਵਾ 'ਚ ਨਹੀਂ ਹੈ। ਜਿਨ੍ਹਾਂ ਨੂੰ ਸ਼ੌਕ ਹੈ ਰਿਸਰਚ ਕਰਨ ਦਾ, ਜਨਰਲ ਸਿਨਹਾ ਦੇ ਇੰਟਰਵਿਊ ਵੀ ਦੇਖ ਲੈਣ ਜਿਹੜੇ ਉਹਨਾਂ ਨੇ ਜਿਹੜੇ ਅੱਡ-ਅੱਡ ਮੀਡੀਆ ਚੈਨਲਸ ਨੂੰ ਦਿੱਤੇ। ਉਹਨਾਂ ਨੇ ਆਪਣੀ ਕਿਤਾਬ ਵੀ ਲਿਖੀ ਜਿਸ 'ਚ ਉਹਨਾਂ ਨੇ ਜ਼ਿਕਰ ਕੀਤਾ ਕਿ ਜਦੋਂ 81-82 ਦੇ ਦੌਰ ਦੇ ਵਿੱਚ ਲੈਫਟੀਨੈਂਟ ਜਨਰਲ ਸਨ ਔਰ ਵੈਸਟਰਨ ਕਮਾਂਡ ਦੇ ਇੰਚਾਰਜ ਸੀ, ਉਦੋਂ ਹੀ ਲਾਲਾ ਜਗਤ ਨਰਾਇਣ ਵਾਲਾ ਵਾਕਿਆ ਹੁੰਦਾ 81 ਦੇ ਵਿੱਚ। ਸੰਤ ਭਿੰਡਰਾਂਵਾਲਿਆਂ ਦੀ ਗ੍ਰਿਫਤਾਰੀ ਦੇ ਲਈ ਵਾਰੰਟ ਕੱਢੇ ਜਾਂਦੇ ਨੇ ਔਰ ਉਹ ਜਿਹੜੇ ਨੇ ਐਲਾਨ ਕਰਦੇ ਨੇ ਕਿ ਭਾਈ ਮੈਂ 20 ਸਤੰਬਰ 1981 ਦਾ ਜਿਹੜਾ ਦਿਨ ਸੀ ਮੈਂ ਗ੍ਰਿਫਤਾਰੀ ਦਿਆਂਗਾ। ਹੁਣ ਲੈਫਟੀਨੈਂਟ ਜਨਰਲ ਸਿਨਹਾ ਕਹਿੰਦਾ ਕਿ ਉਸ ਤੋਂ ਪਹਿਲਾਂ ਦਰਬਾਰਾ ਸਿੰਘ ਪੰਜਾਬ ਦਾ ਮੁੱਖ ਮੰਤਰੀ ਹੈ, ਉਸ ਦੇ ਚੀਫ ਸੈਕਟਰੀ ਵੱਲੋਂ ਮੈਨੂੰ ਕਾਲ ਆਉਂਦੀ ਹੈ ਕਿ ਜੀ ਸਾਨੂੰ ਟੈਂਕ ਚਾਹੀਦੇ ਨੇ, ਕਿਉਂਕਿ ਜ਼ਾਹਰ ਹੈ ਟੈਂਕ ਤਾਂ ਫੌਜ ਕੋਲ ਹੁੰਦੇ ਨੇ। ਫਿਰ ਉਹਨਾਂ ਨੇ ਕਿਹਾ ਕਿ ਜੀ ਈਵਨ ਡਿਫੈਂਸ ਮੈਂ ਨਾ ਕੀਤੀ ਕਿ ਭਾਈ ਇਹ ਟੈਂਕ ਤਾਂ ਦੁਸ਼ਮਣ ਨਾਲ ਲੜਨ ਲਈ ਹੁੰਦੇ ਨੇ। ਦੂਜਾ ਕਿਉਂਕਿ ਉਹ ਚੌਂਕ ਮਹਿਤੇ ਦੇ ਲਈ ਵੀ ਟੈਂਕ ਵਰਤਣਾ ਚਾਹੁੰਦੇ ਸੀ, ਉੱਥੇ ਵੀ ਤਬਾਹੀ ਕਰਨਾ ਚਾਹੁੰਦੇ ਸੀ ਉਵੇਂ ਹੀ। ਸੋ ਇਹ ਜਦੋਂ ਅਸੀਂ ਇਹ ਦੇਖਦੇ ਹਾਂ ਵੀ ਕਿਵੇਂ ਪ੍ਰੀ ਪਲਾਨਡ ਇਹ ਸਾਰੇ ਫੌਜੀ ਐਕਸ਼ਨ ਸੀ। ਔਰ ਫਿਰ ਉਹ ਕਹਿੰਦੇ ਨੇ ਕਿ ਵੀ ਮੈਨੂੰ ਡਿਫੈਂਸ ਮਿਨਿਸਟਰ ਦਾ ਜਿਹੜਾ ਉਸ ਦੀ ਕਾਲ ਆਈ, ਮੇਰੇ ਖਿਆਲ ਕੇਰਲਾ ਦਾ ਡਿਫੈਂਸ ਮਿਨਿਸਟਰ ਸੀ, ਮੇਰੇ ਜ਼ਿਹਨ 'ਚ ਉਹਦਾ ਨਾਮ ਭੁੱਲ ਗਿਆ ਹੁਣ। ਉਹਦੀ ਮੈਨੂੰ ਕਾਲ ਆਈ ਕਿ ਜੀ ਜਿਹੜਾ ਇੰਦਰਾ ਗਾਂਧੀ ਨੇ ਕਿਹਾ ਕਿ ਵੀ ਤੁਸੀਂ ਟੈਂਕ ਪ੍ਰੋਵਾਈਡ ਕਰੋ ਪੰਜਾਬ ਸਰਕਾਰ ਨੂੰ। ਉਹਨੇ ਕਿਹਾ ਜੀ, ਇਹ ਜਨਰਲ ਸਿਨਹਾ ਦਾ ਉਸ ਵੇਲੇ ਦੀ ਕੋਟ ਹੈ ਇੰਟਰਵਿਊ ਦੇ ਵਿੱਚ, ਕਿ ਫੌਜ ਜਿਹੜੀ ਹੈ ਇਹ ਦੁਸ਼ਮਣ ਦੇ ਨਾਲ ਲੜਨ ਲਈ ਬਣੀ ਹੁੰਦੀ ਹੈ। 92,000 ਸਿੱਖ ਆਫੀਸਰ ਔਰ ਸੋਲਜਰ ਫੌਜ ਦੇ ਵਿੱਚ ਨੇ। ਜੇ ਅਸੀਂ ਗੁਰਦੁਆਰੇ ਦੇ ਅਗੇਂਸਟ, ਸਿੱਖਾਂ ਦੇ ਅਗੇਂਸਟ ਟੈਂਕਾਂ ਦਾ ਇਸਤੇਮਾਲ ਕਰਾਂਗੇ, ਉਹਨਾਂ ਦੇ ਮਨੋਬਲ ਤੇ ਕੀ ਅਸਰ ਹੋਏਗਾ, ਉਹ ਕਿਵੇਂ ਰਿਐਕਟ ਕਰਨਗੇ। ਇਸ ਲਈ ਕਹਿੰਦੇ ਉਹਨੇ ਫਿਰ ਜਦੋਂ ਇਨਸਿਸਟ ਕੀਤਾ, ਉਹਨੇ ਕਿਹਾ ਜੀ ਮੈਨੂੰ ਇਹ ਕਿਹਾ ਗਿਆ, ਮੈਂ ਉਹਨੂੰ ਕਿਹਾ ਵੀ ਜੇ ਇਹੀ ਗੱਲ ਹੈ ਤੇ ਇੰਦਰਾ ਗਾਂਧੀ ਮੇਰੇ ਨਾਲ ਸਿੱਧੀ ਗੱਲ ਕਰ ਲੈ, ਜੇ ਉਹ ਕਹੇਗੀ ਤਾਂ ਮੈਂ ਕਰਾਂਗਾ। ਔਰ ਉਹਨੇ ਕਿਹਾ ਜੀ ਵਾਪਸ ਇੰਦਰਾ ਗਾਂਧੀ ਦੀ ਕਾਲ ਨਹੀਂ ਆਈ। ਲੇਕਿਨ ਇਸ ਤੋਂ ਇਹ ਜ਼ਾਹਰ ਹੋ ਗਿਆ ਕਿ ਉਹਨਾਂ ਨੂੰ ਇਹ ਨਜ਼ਰ ਆਇਆ ਕਿ ਜਨਰਲ ਸਿਨਹਾ ਸਾਡੇ ਕੰਮ ਦਾ ਨਹੀਂ ਹੈ। ਇਹ ਜਿਹੜਾ ਉਹਨਾਂ ਦਾ ਨਸਲਕੁਸ਼ੀ ਦਾ ਪਲਾਟ ਸੀ, ਸਿੱਖ ਨਸਲਕੁਸ਼ੀ ਦਾ, ਉਹਦਾ ਉਹ ਸਹਿਯੋਗੀ ਨਹੀਂ ਬਣੇਗਾ। ਇਸ ਲਈ ਸਿਨਹਾ ਨੂੰ ਬਾਈਪਾਸ ਕਰਕੇ ਜਿਹੜਾ ਜਨਰਲ ਵੈਦਿਆ ਜਿਸ ਨੇ ਫਿਰ ਜੂਨ 84 ਦਾ ਘੱਲੂਘਾਰਾ ਵਰਤਾਇਆ, ਇਸ ਨੇ ਵਲੰਟੀਅਰ ਕੀਤਾ ਔਰ ਇਹ ਜਿਹੜਾ ਸਿਨਹਾ ਰਿਜ਼ਾਈਨ ਕਰਕੇ ਚਲਾ ਗਿਆ ਔਰ ਉਹ ਅਖੀਰ ਤੱਕ 90 ਸਾਲ ਦੀ ਉਮਰ 'ਚ ਉਹਦੀ ਡੈਥ ਹੋਈ ਹੈ। ਉਹਨੇ ਜਿਹੜਾ ਅੱਡ-ਅੱਡ ਇੰਟਰਵਿਊ ਵੀ ਦਿੱਤੇ। ਸੋ ਅਸੀਂ ਪਹਿਲਾਂ ਤਾਂ ਤਾਰੀਫ ਕਰਦੇ ਹਾਂ ਇਸ ਕਿਸਮ ਦੇ, ਹਾਲਾਂਕਿ ਉਹ ਵੀ ਡਿਊਟੀ ਕਰ ਰਿਹਾ ਸੀ, ਫੌਜ ਦਾ ਜਨਰਲ ਸੀ, ਉਹਨੇ ਕੋਈ ਜਿਹੜਾ ਉਹ ਘੱਟ ਨਹੀਂ ਸੀ ਕੀਤੀ ਹੋਣੀ ਜਿੱਥੇ ਵੀ ਦੇਸ਼ ਦੀਆਂ ਦੇ ਲਈ ਸੇਵਾਵਾਂ ਦੀ ਲੋੜ ਹੋਏਗੀ। ਪਰ ਅਸੀਂ ਐਕਨੋਲੇਜ ਕਰਨਾ ਚਾਹੁੰਦੇ ਹਾਂ ਜਦੋਂ ਕਿ ਅਸੀਂ ਇੱਕ ਪਾਸੇ ਅੱਜ ਦੇ ਦਿਨ ਨੂੰ ਆਪਣੇ ਦੋ ਯੋਧਿਆਂ ਦੇ ਨਾਂ ਕਰਦੇ ਹਾਂ,
ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ। ਜੀ ਫਿਰ ਇਸ ਗੱਲ ਦਾ ਧਿਆਨ ਰਿਹਾ ਕਿ ਵੈਦਿਆ ਨੇ ਕਿਵੇਂ ਅੱਗੇ ਵੱਧ ਕੇ ਇਸ ਸਾਰੇ ਨੂੰ ਪਲਾਨ ਕੀਤਾ, ਕਿਵੇਂ ਇੱਕ ਮੁਕੱਦਸ ਥਾਂ ਦੇ ਉੱਤੇ ਟੈਂਕਾਂ ਤੋਪਾਂ ਦੇ ਨਾਲ ਹਮਲਾ ਕੀਤਾ, ਉਹਨੂੰ ਕਮਾਂਡ ਕੀਤਾ ਜਾ ਰਿਹਾ। ਮੌਕੇ ਤੇ ਭਾਵੇਂ ਜਿਹੜਾ ਉਹ ਜਨਰਲ ਸੁੰਦਰ ਜੀ ਲਾਇਆ ਹੋਇਆ ਹੈ ਔਰ ਰਣਜੀਤ ਸਿੰਘ ਲਾਇਆ ਹੋਇਆ ਜਾਂ ਬਰਾੜ ਲਾਇਆ ਹੋਇਆ ਮੇਜਰ ਜਨਰਲ, ਔਰ ਇਹ ਸਾਰੇ, ਲੇਕਿਨ ਉਹਦੀ ਕਮਾਂਡ ਥੱਲੇ ਇੰਦਰਾ ਗਾਂਧੀ ਦੀ ਪਲੈਨਿੰਗ। ਸੋ ਇੰਦਰਾ ਗਾਂਧੀ ਨੂੰ ਤਾਂ 31 ਅਕਤੂਬਰ ਨੂੰ ਸਜ਼ਾ ਯਾਫਤਾ ਕੀਤਾ ਹੈ ਸ਼ਹੀਦ ਬੇਅੰਤ ਸਿੰਘ ਸਤਵੰਤ ਸਿੰਘ। ਹੁਣ ਇਸ ਗੱਲ ਦਾ ਵੀ ਧਿਆਨ ਰਹੇ ਕਿ ਜਦੋਂ ਅਸੀਂ ਇਹਨਾਂ ਕੁਰਬਾਨੀਆਂ ਦੀ ਗੱਲ ਕਰਦੇ ਹਾਂ, ਇਹ ਦਹਿਸ਼ਤਗਰਦੀ ਦੇ ਖਾਤੇ 'ਚ ਨਹੀਂ ਆਉਂਦੀਆਂ, ਇਹ ਸਿਆਸੀ ਵਾਇਲੈਂਸ ਦੇ ਖਾਤੇ 'ਚ ਨਹੀਂ ਆਉਂਦੀਆਂ, ਕਿਉਂਕਿ ਕੋਈ ਪਰਸਨਲ ਰਿਵੈਂਜ ਨਹੀਂ ਹੈ ਇੱਥੇ, ਕੌਮੀ ਆਨਰ ਦੀ ਗੱਲ ਹੈ। ਔਰ ਇਹੀ ਆਰਗੂਮੈਂਟ ਜਦੋਂ ਜੂਨ 84 ਦੇ ਹਮਲੇ ਤੋਂ ਬਾਅਦ ਹਜ਼ਾਰਾਂ ਧਰਮੀ ਫੌਜੀ ਜਿਨ੍ਹਾਂ ਨੇ ਆਪਣੀਆਂ ਬੈਰਕਾਂ ਛੱਡੀਆਂ, ਸਭ ਤੋਂ ਜ਼ਿਆਦਾ ਰਾਮਗੜ੍ਹ ਬਿਹਾਰ 'ਚੋਂ, ਜਿੱਥੇ ਇੱਕ ਅੰਦਾਜ਼ੇ ਮੁਤਾਬਕ 4000 ਦੇ ਕਰੀਬ ਸਿੱਖ ਫੌਜੀ ਨਿਕਲੇ। ਇਸ ਤੋਂ ਇਲਾਵਾ ਭਾਰਤ ਭਰ 'ਚੋਂ ਕਿਤੇ ਵੀ, ਔਰ ਅੱਜ ਹੀ ਜਦੋਂ ਮੈਂ ਇਹ ਜਨਰਲ ਵੈਦਿਆ ਦੇ ਇਸ਼ੂ 'ਤੇ ਰਿਸਰਚ ਕਰ ਰਿਹਾ ਸੀ ਕਿ ਜਦੋਂ ਜਨਰਲ ਵੈਦਿਆ ਦੇ ਮਾਰੇ ਜਾਣ ਦੀ ਖਬਰ ਆਉਂਦੀ ਹੈ ਤੇ ਪਹਿਲਾ ਸਸਪੀਸ਼ਨ CBI, ਸੈਂਟਰਲ ਏਜੰਸੀਆਂ ਦੂਜੀਆਂ ਤੀਜੀਆਂ ਨੂੰ ਸੀ ਕਿ ਪੂਨੇ 'ਚੋਂ 120, ਪੂਨੇ 'ਚ ਵੀ ਆਰਮੀ ਕੰਟੋਨਮੈਂਟ ਹੈ, ਕਿ 120 ਸਿੱਖ ਫੌਜੀ ਜਿਹੜੇ ਨੇ ਉਹ ਭਗੌੜੇ ਹੋਏ ਸੀ ਜੂਨ 84 ਦੇ ਹਮਲੇ ਵੇਲੇ ਛੱਡ ਕੇ। ਤੇ ਉਹਨਾਂ ਨੇ ਕਿਹਾ ਵੀ ਜਿੱਥੇ ਉਹ ਘਰ ਬਣਾ ਰਿਹਾ ਸੀ ਜਾਂ ਜਿੱਥੋਂ ਨਿਕਲਿਆ ਜਾਂ ਜਿਹੜੀ ਰੇਕੀ ਦੇ ਨਾਲ ਉਹਨੂੰ ਪਬਲਿਕਲੀ ਤਾਂ ਪਬਲਿਕ ਰੋਡ ਦੇ ਉੱਤੇ ਮਾਰਿਆ, ਉਹਨਾਂ ਨੇ ਘਰ ਦੇ ਵਿੱਚ ਨਹੀਂ ਕੀਤਾ ਹੈ। ਔਰ ਉਹਨਾਂ ਨੇ ਕਿਹਾ ਜੀ ਇਹ ਜਿਹੜਾ ਪਹਿਲਾ ਸ਼ੱਕ ਜਾਂ ਪਹਿਲੇ ਦੋਸ਼ੀ ਉਹਨਾਂ ਨੇ ਸਮਝਿਆ ਵੀ ਇਹ ਜਿਹੜੇ 120 ਦੇ ਕਰੀਬ ਸਿੱਖ ਫੌਜੀ ਇੱਥੋਂ ਉਹਨਾਂ 'ਚੋਂ ਹੀ ਕੋਈ ਹੋਏਗਾ। ਲੇਕਿਨ ਬਾਅਦ ਦੇ ਵਿੱਚ ਕਿਉਂਕਿ 2 ਦਿਨ ਬਾਅਦ ਖਾਲਿਸਤਾਨ ਕਮਾਂਡੋ ਫੋਰਸ ਨੇ ਇਸ ਦੀ ਜ਼ਿੰਮੇਵਾਰੀ ਲਈ ਔਰ ਉਹਨਾਂ ਨੇ ਬੜਾ ਕਲੀਅਰਲੀ ਕਿਹਾ ਕਿ ਭਾਈ ਅਸੀਂ ਇਹਨੂੰ ਕਿਉਂ ਸਜ਼ਾ ਯਾਫਤਾ ਕੀਤਾ। ਲੇਕਿਨ ਇਸ ਗੱਲ ਦਾ ਧਿਆਨ ਰਹੇ ਕਿ ਜਦੋਂ ਈਵਨ ਧਰਮੀ ਫੌਜੀ ਜਿਹੜੇ ਫੜੇ ਵੀ ਗਏ ਔਰ ਜਦੋਂ ਉਹਨਾਂ ਦਾ ਮੁਕੱਦਮਾ ਚੱਲਿਆ ਤੇ ਉਹਨਾਂ ਦੇ ਹੱਕ ਦੇ ਵਿੱਚ ਸਭ ਤੋਂ ਵੱਡੀ ਗਵਾਹੀ ਜਾਂ ਜਿਹੜੀ ਸਭ ਤੋਂ ਪਾਵਰਫੁਲ ਗਵਾਹੀ ਸੀ ਉਹ ਲੈਫਟੀਨੈਂਟ ਜਨਰਲ ਹਰਬਖਸ਼ ਸਿੰਘ ਦੀ ਸੀ। ਉਹੀ ਲੈਫਟੀਨੈਂਟ ਜਨਰਲ ਹਰਬਖਸ਼ ਸਿੰਘ ਜਿਹੜਾ 1965 ਦੀ ਜੰਗ ਵੇਲੇ ਵੈਸਟਰਨ ਕਮਾਂਡ ਦਾ ਚੀਫ ਸੀ, ਜਿਹਨੇ ਜਿਹੜੀ ਪੈਟਰਨ ਟੈਂਕਾਂ ਦੀ ਲੜਾਈ ਔਰ ਕਿਵੇਂ ਉਸ ਨੇ ਜਿਹੜਾ ਉਹ ਸਿੱਖ ਆਨਰ ਨੂੰ ਔਰ ਦਰਬਾਰ ਸਾਹਿਬ ਔਰ ਦੂਜੇ ਨੂੰ ਸੇਫ ਕੀਤਾ, ਇੱਕ ਵਾਕਿਆ ਆਪਣੇ ਆਪ ਦੇ ਵਿੱਚ ਇੱਕ ਇਤਿਹਾਸ ਹੈ। ਹੁਣ ਉਹੀ ਜਨਰਲ ਹਰਬਖਸ਼ ਸਿੰਘ ਧਰਮੀ ਫੌਜੀਆਂ ਦੇ ਹੱਕ ਦੇ ਵਿੱਚ ਉਸ ਨੇ ਟੈਸਟੀਫਾਈ ਕੀਤਾ ਸੀ। ਉਸ ਨੇ ਕਿਹਾ ਦੇਖੋ ਸਿੱਖ ਰੈਜੀਮੈਂਟਾਂ ਦੇ ਵਿੱਚ ਜਦੋਂ ਸਹੁੰ ਚੁਕਾਈ ਜਾਂਦੀ ਹੈ ਕਿ ਬਈ ਵਫਾਦਾਰੀ ਹੋਏਗੀ ਮੁਲਕ ਨਾਲ, ਝੰਡੇ ਨਾਲ, ਫਲਾਣੇ ਟਮਕੇ ਨਾਲ, ਤਾਂ ਉਹ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਹੁੰਦੀ ਹੈ ਕਿ ਉਹਨਾਂ ਦੀ ਮੁਲਕ ਦੇ ਨਾਲ ਵਫਾ ਤਾਂ ਸੈਕੰਡਰੀ ਹੈ, ਪਹਿਲੀ ਤਾਂ ਉਹਨਾਂ ਦੀ ਆਪਣੇ ਗੁਰੂ ਨਾਲ ਹੈ, ਗੁਰੂ ਗ੍ਰੰਥ ਸਾਹਿਬ ਨਾਲ ਹੈ। ਤੇ ਜੇ ਸਿੱਖ ਨੂੰ ਪਤਾ ਲੱਗਦਾ ਹੈ ਕਿ ਉਸ ਦੇ ਸਭ ਤੋਂ ਮੁਕੱਦਸ ਥਾਂ ਦਰਬਾਰ ਸਾਹਿਬ ਔਰ ਉਸ ਦੇ ਇਸ਼ਟ ਗੁਰੂ ਗ੍ਰੰਥ ਸਾਹਿਬ ਉਹ ਟੈਂਕਾਂ ਤੋਪਾਂ ਦੇ ਹਮਲੇ ਦੀ ਮਾਰ ਥੱਲੇ ਨੇ, ਤੇ ਉਹਨਾਂ ਨੇ ਜਿਹੜਾ ਉਹ ਕੋਈ ਜਿਹੜਾ ਉਹ ਉਲੰਘਣਾ ਨਹੀਂ ਕੀਤੀ ਉਹਨਾਂ ਦੇ, ਕਿਉਂਕਿ ਉਹਨਾਂ ਨੇ ਮੁਲਕ ਦੀ ਵਫਾਦਾਰੀ ਦੀ ਸਹੁੰ ਜਿਸ ਗੁਰੂ ਦੇ ਨਾਂ ਤੇ ਲਈ ਹੋਈ ਹੈ, ਜੇ ਉਸ ਗੁਰੂ ਦੇ ਘਰ ਤੇ ਹਮਲਾ ਹੈ ਤੇ ਉਹਨਾਂ ਦਾ ਹੱਕ ਬਣਦਾ ਹੈ ਕਿ ਉਹ ਆਵਾਜ਼ ਚੁੱਕਣ। ਔਰ ਇਹੀ ਗੱਲ ਅਸੀਂ ਸ਼ਹੀਦ ਬੇਅੰਤ ਸਿੰਘ ਸਤਵੰਤ ਸਿੰਘ ਦੇ ਕੇਸ ਦੇ ਵਿੱਚ ਸਮਝਦੇ ਹਾਂ ਕਿ ਉਹਨਾਂ ਦਾ ਕੋਈ ਇੰਦਰਾ ਗਾਂਧੀ ਨਾਲ ਕੋਈ ਜ਼ਮੀਨ ਦਾ ਰੌਲਾ ਨਹੀਂ ਸੀ, ਕੋਈ ਵੱਟ ਬੰਨੇ ਦਾ ਰੌਲਾ ਨਹੀਂ ਸੀ, ਕੋਈ ਜਾਇਦਾਦ ਦਾ ਰੌਲਾ ਨਹੀਂ ਸੀ। ਇੱਕ ਪਰਿਵਾਰ ਵਾਲਾ ਬੱਚੇ ਨੇ ਉਸ ਦੇ ਇੱਕ ਮੰਗਿਆ ਹੋਇਆ, ਉਹਦੀ ਮੰਗੇਤਰ ਹੈ, ਉਹਦੀ ਜ਼ਿੰਦਗੀ। ਹੁਣ ਉਹ ਇਸ ਲਈ ਹਿਫਾਜ਼ਤ ਕਰ ਰਹੇ ਸੀ ਉਹਨਾਂ ਦੀ ਜਾਂ ਉਹਦੇ ਸਿਕਿਉਰਿਟੀ ਗਾਰਡ ਨੇ ਕਿ ਉਹ ਮੁਲਕ ਦੇ ਲੋਕਾਂ ਦੀ ਨੁਮਾਇੰਦਾ ਪ੍ਰਾਈਮ। ਪਰ ਜੇ ਉਹੀ ਮੁਲਕ, ਉਹੀ ਹਕੂਮਤ ਇਹ ਫੈਸਲਾ ਕਰੇ ਕਿ ਜਿਸ ਕੌਮ, ਜਿਸ ਵਿਰਸੇ 'ਚੋਂ ਇਹ ਨੌਜਵਾਨ ਆਏ ਨੇ ਬੇਅੰਤ ਸਿੰਘ ਸਤਵੰਤ ਸਿੰਘ, ਉਹਨਾਂ ਦਾ ਨਾਮੋ ਨਿਸ਼ਾਨ ਮਿਟਾ ਦੇਣਾ, ਉਹਨਾਂ ਦੇ ਮੁਕੱਦਸ ਗੁਰਧਾਮ ਨੂੰ ਟੈਂਕਾਂ ਤੋਪਾਂ ਦੇ ਹਮਲੇ ਦਾ ਸ਼ਿਕਾਰ ਬਣਾਉਣਾ, ਫਿਰ ਉਹਨਾਂ ਦਾ ਹੱਕ ਸੀ ਕਿ ਉਹਨਾਂ ਨੇ ਧਰਮ ਤੋਂ ਜਿਹੜਾ ਆਪਣਾ ਆਪ ਕੁਰਬਾਨ ਕੀਤਾ। ਸੋ ਅਸੀਂ ਸਮਝਦੇ ਹਾਂ। ਔਰ ਇਹ ਹੀ ਆਰਗੂਮੈਂਟ ਜਦੋਂ ਬਾਅਦ ਦੇ ਵਿੱਚ ਹਾਲਾਂ ਮੌਕੇ 'ਤੇ ਵਿਦਿਨ 30 ਮਿੰਟਸ 30 ਮਿੰਟ ਦੇ ਵਿੱਚ ਪੂਨਾ ਸ਼ਹਿਰ ਦੀ ਨਾਕਾਬੰਦੀ ਹੋ ਜਾਂਦੀ ਹੈ, 4 ਚਫੇਰੇ ਐਗਜ਼ਿਟ ਰੂਟ ਦੂਜੇ ਤੀਜੇ, ਪਰ ਇਹ ਦੋਵੇਂ ਹੀ ਬਹਾਦਰ ਯੋਧੇ ਔਰ ਜਿਵੇਂ ਕਿਹਾ ਤਾਂ 4 ਗਿਆ ਸੀ ਕਿ ਜੀ 2 ਮੋਟਰਸਾਈਕਲਸ ਤੇ ਦੂਜੇ, ਮੈਂ ਉਸ ਡਿਟੇਲ 'ਚ ਨਹੀਂ ਜਾਵਾਂਗਾ, ਉਹ ਸ਼ਹਿਰ 'ਚੋਂ ਨਿਕਲ ਜਾਂਦੇ ਨੇ। ਇਹ ਵੱਖਰੀ ਗੱਲ ਹੈ ਕਿ ਉਸ ਤੋਂ ਕੁਝ ਸਮਾਂ ਬਾਅਦ ਅਗਲੇ ਸਾਲ 'ਚ ਭਾਈ ਹਰਜਿੰਦਰ ਸਿੰਘ ਜਿੰਦਾ
ਮਜਨੂ ਟਿੱਲਾ ਗੁਰਦੁਆਰਾ ਸਾਹਿਬ 'ਚ ਜਿਹੜੇ ਨੇ ਉਹ ਇੱਕ ਮੁਖਬਰੀ ਦੇ ਥੱਲੇ ਫੜੇ ਜਾਂਦੇ ਨੇ, ਔਰ ਸੁਖਦੇਵ ਸਿੰਘ ਸੁੱਖਾ ਜਿਹੜੇ ਕਿ ਆਪਣੇ ਕੁਝ ਹਥਿਆਰ ਔਰ ਕੁਝ ਚੀਜ਼ਾਂ ਉੱਥੇ ਛੱਡ ਗਏ ਸੀ, ਉਹ ਜਦੋਂ ਕੁਝ ਸਮੇਂ ਬਾਅਦ ਵਾਪਸ ਲੈਣ ਆਉਂਦੇ ਨੇ ਆਪਣੇ ਕਿਸੇ ਹੋਰ ਟਿਕਾਣੇ ਤੋਂ, ਉਹਨਾਂ ਦੇ ਔਰ ਉਹੀ ਮੋਟਰਸਾਈਕਲ ਇਸਤੇਮਾਲ ਹੁੰਦਾ ਜਿਹੜਾ ਪਹਿਲਾਂ ਕੀਤਾ, ਉਹਦਾ ਇੱਕ ਟਰੱਕ ਦੇ ਨਾਲ ਜਾਂ ਕਿਤੇ ਐਕਸੀਡੈਂਟ ਹੁੰਦਾ ਹੈ, ਉਹ ਵੀ ਫੜੇ ਜਾਂਦੇ ਨੇ। ਔਰ ਇਹਨਾਂ ਦੋਨਾਂ ਦੇ ਉੱਤੇ ਜਦੋਂ ਟਰਾਇਲ ਚੱਲਦਾ ਹੈ, ਜਿਵੇਂ ਉਹਨਾਂ ਨੇ ਇਹ ਨਹੀਂ ਕਿਹਾ ਕਿ ਜੀ ਅਸੀਂ ਆਪਣਾ ਗੁਨਾਹ ਕਬੂਲਦੇ ਹਾਂ, ਉਹਨਾਂ ਨੇ ਕਿਹਾ ਜੀ ਹਾਂ ਅਸੀਂ ਜਨਰਲ ਵੈਦਿਆ ਨੂੰ ਮਾਰਿਆ, ਪਰ ਸਾਨੂੰ ਫਖਰ ਹੈ ਕਿ ਅਸੀਂ ਸਾਨੂੰ ਗੁਰੂ ਨੇ ਹਿੰਮਤ ਦਿੱਤੀ। ਔਰ ਜਿਹੜਾ ਆਰਗੂਮੈਂਟ ਉਹਨਾਂ ਨੇ ਨਾ ਸਿਰਫ ਅਦਾਲਤ ਦੇ ਵਿੱਚ ਦਿੱਤਾ ਹੈ, ਜਿਹੜਾ ਇੱਕ ਵੱਡਾ ਓਪਨ ਲੈਟਰ ਉਹਨਾਂ ਨੇ ਵੇਲੇ ਦੇ ਪ੍ਰੈਜ਼ੀਡੈਂਟ ਦੇ ਨਾਂ ਲਿਖਿਆ, ਜਿਹਦੇ 'ਚ ਉਹਨਾਂ ਨੇ ਫਿਰ ਅਕਾਲ ਤਖਤ ਵਰਸਸ ਦਿੱਲੀ ਤਖਤ ਜਿਵੇਂ ਉਹਨੂੰ ਡਿਫਾਈਨ ਕੀਤਾ ਕਿ ਭਾਈ ਦਿੱਲੀ ਤਖਤ ਨੂੰ ਇਹ ਰਿਪਰੈਜ਼ੈਂਟ ਕਰਦਾ ਜਰਨੈਲ, ਇਹ ਸਾਡੇ ਅਕਾਲ ਤਖਤ 'ਤੇ ਜਿਹੜਾ ਹਮਲਾਵਰ ਹੋਇਆ, ਅਤੇ ਅਕਾਲ ਤਖਤ ਸਾਨੂੰ ਕੀ ਸਿਖਾਉਂਦਾ ਹੈ, ਅਸੀਂ ਉਸੇ ਹੀ ਅਕਾਲ ਤਖਤ ਦੀ ਤਾਬਿਆ ਪ੍ਰਣ ਕੀਤਾ ਔਰ ਇਸ ਨੂੰ ਸਜ਼ਾ ਯਾਫਤਾ ਕੀਤਾ। ਔਰ ਉਹ ਮੈਂ ਸਮਝਦਾ ਵੀ ਇੱਕ ਹਿਸਟੋਰੀਕਲ ਡਾਕੂਮੈਂਟ ਹੈ। ਜਿੰਦਾ ਸੁੱਖਾ ਦੇ ਤਾਂ ਇੰਨੇ ਕਾਰਨਾਮੇ ਨੇ, ਹਾਲਾਂ ਇੱਕ ਫਿਲਮ ਭਾਰਤ ਦੇ ਵਿੱਚ ਹੀ ਬਣਾਈ ਗਈ ਸੀ ਮਾਸਟਰਮਾਈਂਡ ਜਿੰਦਾ ਸੁੱਖਾ, ਪਹਿਲੀ ਸਟੇਜ 'ਤੇ ਸੈਂਸਰ ਬੋਰਡ ਨੇ ਕਲੀਅਰ ਕਰਤੀ, ਲੇਕਿਨ ਬਾਅਦ ਦੇ ਵਿੱਚ ਹਿੰਦੂ ਤਵੀਆਂ ਨੇ ਦੂਜਿਆਂ ਨੇ ਕਰਕੇ ਉਹਨੂੰ ਕਦੇ ਉੱਥੇ ਚੱਲਣ ਨਹੀਂ ਦਿੱਤਾ ਹੈ। ਮੈਂ ਸਮਝਦਾ ਵੀ ਇਹ ਸਾਡੇ ਕਿਰਦਾਰ ਇਹੀ ਨਹੀਂ ਕਿ ਭਾਈ ਸੁੱਖਾ ਸਿੰਘ ਮਤਾਬ ਸਿੰਘ ਦੇ ਜਾਨਸ਼ੀਨ ਉਸ ਲੜੀ ਦੇ ਵਿੱਚ ਪਰੋਏ ਹੋਏ ਸ਼ਹੀਦ ਬੇਅੰਤ ਸਿੰਘ ਸਤਵੰਤ ਸਿੰਘ ਦਾ ਕਾਰਨਾਮਾ ਸੀ ਕਿ ਉਹਨਾਂ ਨੇ ਇੰਦਰਾ ਗਾਂਧੀ ਜਿਹਨੇ ਮਾਸਟਰਮਾਈਂਡ ਟੋਟਲ ਵਾਰ ਸਿੱਖਾਂ 'ਤੇ ਥੋਪੀ, ਉਸ ਦੇ ਲਈ ਬ੍ਰਿਟਨ ਦੀਆਂ ਖੁਫੀਆ ਏਜੰਸੀਆਂ KGB ਮੋਸਾਦ ਪਤਾ ਨਹੀਂ ਹੋਰ ਕਿਹਦੀ ਮਦਦ ਲਈ। ਔਰ ਇਹ ਜਨਰਲ ਵੈਦਿਆ ਜਿਹੜਾ ਕਿ ਬਿਲਕੁਲ ਜਿਹਨੂੰ ਮੈਂ ਦੇਖ ਰਿਹਾ ਸੀ ਕਿ ਮੋਸਟ ਡੈਕੋਰੇਟਡ ਜਿਹੜੇ ਅੱਜ ਤੱਕ ਭਾਰਤ ਦੇ ਜਨਰਲ ਹੋਏ ਨੇ, 20 ਤੋਂ ਜ਼ਿਆਦਾ ਮੈਡਲ ਉਹਨੂੰ ਦਿੱਤੇ ਗਏ ਔਰ 2 ਵਾਰ ਉਹਨੂੰ ਮਹਾਂਵੀਰ ਚੱਕਰ ਦਿੱਤਾ ਗਿਆ। ਔਰ ਉਹਦੇ ਮਰਨ ਤੋਂ ਬਾਅਦ ਜਦੋਂ ਜਿਹਨੂੰ ਸਜ਼ਾ ਯਾਫਤਾ ਕਰਨਾ ਗਿਆ, ਹਾਲਾਂ ਉਦੋਂ ਰਾਜੀਵ ਗਾਂਧੀ ਪ੍ਰਾਈਮ ਮਿਨਿਸਟਰ ਸੀ ਜਦੋਂ ਇਹਨੂੰ ਸਜ਼ਾ ਯਾਫਤਾ ਕੀਤਾ ਗਿਆ, ਔਰ ਰਾਜੀਵ ਗਾਂਧੀ ਚੈਕੋਸਲੋਵਾਕੀਆ ਦੇ ਦੌਰੇ 'ਤੇ ਸੀ, ਲਾਸਟ ਲੈਗ ਸੀ, ਇੱਕ ਹਫ਼ਤੇ ਦਾ ਉਹਦਾ ਦੌਰਾ ਸੀ, ਉੱਥੋਂ ਵੀ ਉਹਨੂੰ ਟ੍ਰਿਬਿਊਟ ਦਿੱਤੀ ਕਿ ਜੀ ਬਹੁਤ ਵੱਡਾ ਜਨਰਲ, ਭਾਰਤ ਮਾਂ ਦੀ ਸਰਵਿਸ ਕੀਤੀ, ਢਮਕਾ ਕੀਤਾ, ਫਲਾਣਾ ਕੀਤਾ। ਔਰ ਇਹਨੂੰ ਈਵਨ ਮਰਨ ਤੋਂ ਬਾਅਦ ਵੀ ਪਦਮ ਵਿਭੂਸ਼ਣ ਦਾ ਜਿਹੜਾ ਉਹ ਅਵਾਰਡ ਦਿੱਤਾ ਗਿਆ ਸੀ। ਔਰ ਇਹ ਕੋਈ ਛੋਟੀ ਖਬਰ ਨਹੀਂ ਸੀ। ਅਸੀਂ ਕਿਉਂਕਿ ਸਾਡੀਆਂ ਬਹੁਤ ਸਾਰਿਆਂ ਦੀਆਂ ਯਾਦਾਂ 'ਚ 9 ਅਕਤੂਬਰ 1992 ਜ਼ਿਆਦਾ ਮਕਬੂਲ ਹੈ, ਕਿਉਂਕਿ ਅਸੀਂ ਜਿਸ ਦਿਨ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ ਨੂੰ ਪੂਨੇ ਦੀ ਯਾਰਦਾ ਜੇਲ੍ਹ ਦੇ ਵਿੱਚ ਫਾਂਸੀ ਦਿੱਤੀ ਗਈ ਸੀ, 9 ਅਕਤੂਬਰ ਨੂੰ ਸੈਲੀਬ੍ਰੇਟ ਕੀਤਾ ਜਾਂਦਾ ਹੈ। ਪਰ ਮੈਂ ਸਮਝਦਾ ਵੀ ਅੱਜ 10 ਅਕਤੂਬਰ ਜਿਹੜਾ ਅਗਸਤ ਦਾ ਦਿਨ ਵੀ ਇੱਕ ਅਹਿਮੀਅਤ ਵਾਲਾ ਦਿਨ ਹੈ, ਕਿਉਂਕਿ ਇੱਕ ਪਾਸੇ ਇਹ ਤਿਰੰਗੇ ਵਾਲੇ ਜਿਹੜੇ ਨੇ 15 ਅਗਸਤ ਵੱਲ ਵੱਧ ਰਹੇ ਸੀ, ਔਰ 1986 'ਚ ਇਮੈਜਿਨ ਕਰੋ ਕਿ ਵੀ ਜੂਨ 84 ਦੇ ਘੱਲੂਘਾਰੇ ਤੋਂ ਬਾਅਦ ਨਵੰਬਰ 84 'ਚ ਸਿੱਖਾਂ ਦੀ ਨਸਲਕੁਸ਼ੀ ਭਾਰਤ ਭਰ 'ਚ ਕੀਤੀ ਗਈ, ਕਿੰਨੀ ਡੀਮੋਰਲਾਈਜੇਸ਼ਨ ਸਿੱਖਾਂ 'ਚ ਹੋਏਗੀ। ਪੰਜਾਬ ਫੌਜ ਦੇ ਹਵਾਲੇ ਸੀ 85 ਸਾਲ ਦੇ ਚੱਲਦੇ ਆ, ਇਹਨਾਂ ਨੇ ਕਾਲਾ ਮਾਲਾ ਕਰਕੇ ਰਾਜੀਵ ਲੌਂਗੋਵਾਲ ਕਾਰਡ 85 'ਚ ਕਰ ਲਿਆ ਸੀ, ਪੰਜਾਬ ਦੇ ਵਿੱਚ ਲਿਆ ਕੇ ਬਰਨਾਲੇ ਦੀ ਸਰਕਾਰ ਬਿਠਾ ਦਿੱਤੀ ਸੀ, ਅਤੇ ਇਸ ਸਭ ਦੇ ਚੱਲਦੇ ਆ ਪੰਜਾਬ 'ਚ ਰਿਬੇਰੋ ਨੂੰ ਲਿਆਂਦਾ ਸੀ। A ਕੈਟਾਗਰੀ ਇੰਨੇ, B ਕੈਟਾਗਰੀ ਇੰਨੇ, C ਕੈਟਾਗਰੀ ਇਹ ਨੇ, ਔਰ ਉਸ ਡੀਮੋਰਲਾਈਜੇਸ਼ਨ ਦੇ ਚੱਲਦੇ ਆ ਇਹਨਾਂ ਨੇ। ਔਰ ਇਸ ਗੱਲ ਦਾ ਧਿਆਨ ਰਹੇ ਕਿ 10 ਅਗਸਤ ਤੋਂ ਠੀਕ 2 ਦਿਨ ਪਹਿਲਾਂ ਖਾਲਿਸਤਾਨ ਕਮਾਂਡੋ ਫੋਰਸ ਦੇ ਜਨਰਲ ਉਸ ਵੇਲੇ ਭਾਈ ਮਨਵੀਰ ਸਿੰਘ ਚਹੇੜੂ ਜਿਹੜੇ ਨੇ, ਜਿਨ੍ਹਾਂ ਨੂੰ ਖਾਲਿਸਤਾਨ ਦੇ ਐਲਾਨਨਾਮੇ ਦੇ ਵਿੱਚ, ਜਿਹੜਾ ਐਲਾਨਨਾਮਾ 29 ਅਪ੍ਰੈਲ 1986 ਨੂੰ ਹੀ ਹੋਇਆ ਸੀ, ਜਨਰਲ ਹਰੀ ਸਿੰਘ ਦਾ ਨਾਂ ਦਿੱਤਾ ਗਿਆ ਸੀ, ਉਹਨਾਂ ਨੂੰ ਜਲੰਧਰ ਦੇ ਵਿੱਚ ਕਰਨਲ ਘੁੰਮਣ ਦੀ ਕੋਠੀ 'ਚੋਂ ਗ੍ਰਿਫਤਾਰ ਕੀਤਾ ਗਿਆ ਸੀ। ਸੋ ਇਹ ਵੀ ਇੱਕ ਪਾਸੇ ਕਿਤੇ ਨਾ ਕਿਤੇ ਡੀਮੋਰਲਾਈਜੇਸ਼ਨ ਸੀ, ਔਰ ਮੁਖਬਰੀ ਦੇ ਥੱਲੇ ਕਿ ਜੀ ਅਸੀਂ ਫੜ ਲਿਆ ਇਹਨਾਂ ਦਾ ਵੱਡਾ ਫੋਰਸ ਦਾ। ਔਰ ਇਸ ਤੋਂ 2 ਦਿਨ ਬਾਅਦ ਖਾਲਿਸਤਾਨ ਕਮਾਂਡੋ ਫੋਰਸ ਦੇ ਯੋਧੇ ਪੂਨੇ 'ਚ ਪਹੁੰਚ ਕੇ ਵੈਦਿਆ ਨੂੰ ਜਿਹੜਾ ਉਹ ਸਜ਼ਾ ਯਾਫਤਾ ਕਰਕੇ ਮੈਸੇਜ ਦਿੰਦੇ ਨੇ ਕਿ ਭਾਈ ਅਸੀਂ, ਔਰ ਇਹ ਕਿੰਨੀ ਵੱਡੀ ਖਬਰ ਹੋਏਗੀ। ਮੈਂ ਕੁਦਰਤੀ ਉਸ ਪੀਰੀਅਡ ਦੀ ਨਿਊਯਾਰਕ ਟਾਈਮਜ਼ ਅਖਬਾਰ ਦੇਖ ਰਿਹਾ ਸੀ, ਉਸ ਨਿਊਯਾਰਕ ਟਾਈਮਜ਼ ਦੇ ਜਿਹੜਾ ਦਿੱਲੀ ਬੇਸ ਸਪੈਸ਼ਲ ਕੋਰਸਪੋਂਡੈਂਟ ਸੀ ਸਟੀਵਨ ਆਰ ਵਿਜ਼ਮੈਨ, ਉਹਦੀ ਸਟੋਰੀ ਨੈਕਸਟ ਡੇ ਦੀ ਹੈ 11 ਅਗਸਤ 1986 ਦੀ, 4 ਗਨਮੈਨ ਕਿਲ ਐਕਸ ਕਮਾਂਡਰ ਆਫ ਇੰਡੀਅਨ ਆਰਮੀ,
ਔਰ ਇਹ ਬੜੀ ਡੀਟੇਲਡ ਸਟੋਰੀ ਹੈ ਸਾਰੀ ਸਟਰਗਲ ਦੀ ਗੱਲ। ਔਰ ਉਹਦੇ 'ਚ ਇੱਕ ਲਾਈਨ ਜਿਹੜੀ ਮੈਨੂੰ ਲੱਗਦਾ ਵੀ ਬੜੀ ਪਾਵਰਫੁਲ ਸੀ, ਦ ਕਿਲਿੰਗ ਆਫ ਜਨਰਲ ਵੈਦਿਆ who was 60 years old stunned and dismayed Indian leaders। ਉਹਨਾਂ ਨੇ ਕਿਹਾ ਵੀ ਇਹ ਜਿਹੜੇ ਇੰਡੀਅਨ ਲੀਡਰ ਜਿਹੜੇ ਸਮਝਦੇ ਸੀ ਵੀ ਅਸੀਂ ਤਾਂ ਇਹਨਾਂ ਨੂੰ ਐਸੀ ਮਾਰ ਮਾਰੀ ਹੈ, ਇਹ ਤਾਂ ਪੜ੍ਹਦੇ ਸੀ ਰਾਜ ਕਰੇਗਾ ਖਾਲਸਾ, ਇਹਨਾਂ ਨੂੰ ਐਸਾ ਜਿਹੜੀ ਹੈ ਇਹਨਾਂ ਦੀ ਅਸੀਂ ਨਸਲ ਕੁਸ਼ੀਆਂ ਕਰ ਰਹੇ ਹਾਂ ਕਿ ਯਾਦ ਕਰੇਗਾ ਖਾਲਸਾ। ਉਹਨਾਂ ਨੇ ਕਿਹਾ ਜੀ ਜਿੱਦਣ ਜਨਰਲ ਵੈਦਿਆ, ਇਹ ਨਿਊਯਾਰਕ ਟਾਈਮਸ ਕਹਿ ਰਿਹਾ, ਦ ਕਿਲਿੰਗ ਆਫ ਜਨਰਲ ਵੈਦਿਆ who was 60 years old stunned and dismayed Indian leaders। ਉਹਨਾਂ ਨੂੰ ਜਿਹੜਾ ਸਟਨ ਕਰਤਾ ਇਹਨੇ, ਔਰ ਉਹਨਾਂ ਨੂੰ ਲੱਗਾ ਵੀ ਇਹ ਕੀ ਹੋ ਗਿਆ, ਇਹਨਾਂ ਨੂੰ ਕਿਵੇਂ ਅਸੀਂ ਕਾਬੂ ਕਰਾਂਗੇ। ਔਰ 38 ਸਾਲ ਬਾਅਦ ਵੀ ਅੱਜ ਵੀ ਜਦੋਂ ਜੰਤਰ ਮੰਤਰ ਤੇ ਕੇਸਰੀ ਲਹਿਰਾ ਕੇ ਹਜ਼ਾਰਾਂ ਸਿੰਘ ਦਹਾੜ ਰਹੇ ਸੀ ਉੱਥੇ ਕਿ ਅਸੀਂ ਤਿਰੰਗੇ ਵਾਲੇ ਨਹੀਂ ਹੈ, ਅਸੀਂ ਆਪਣਾ ਰਾਜ ਕਾਇਮ ਕਰਨਾ। ਔਰ ਉਹ ਕਿਹਾ ਜਾ ਰਿਹਾ, ਮਾਨ ਸਾਹਿਬ ਨੇ ਵੀ ਕਿਹਾ ਕਿ ਭਾਈ ਅਸੀਂ ਇਹ ਜਿਹੜੇ ਵੱਡੇ ਵੱਡੇ ਢਿੱਡਾਂ ਵਾਲੇ ਅੱਜ ਬੀਜੇਪੀ ਵਾਲੇ ਨੇ, ਜਿਨ੍ਹਾਂ ਦੇ ਢਿੱਡ ਕਿੰਨੇ ਫੈਲੇ ਨੇ, ਇਹਨਾਂ ਸਾਰਿਆਂ ਨੂੰ ਨਾਲ ਲੈ ਕੇ ਲਦਾਖ ਜਾਵਾਂਗੇ ਜਦੋਂ ਸਾਡਾ ਰਾਜ ਆਇਆ ਕਿ ਚਲੋ ਸੇਵਾ ਕਰੋ, ਪਾਣੀ ਪਿਆਓ ਦੂਜਿਆਂ ਨੂੰ। ਸੋ ਇਹ ਹੈ, ਦੇਖੋ ਲੜਾਈ ਜਿਹੜੀ ਹੈ ਉਹ ਦੋ ਚੀਜ਼ਾਂ ਪੰਜਾਬੀ ਤਹਿਜ਼ੀਬ ਦੇ ਬੜੇ ਰਿਚ ਅਖਾਣ ਨੇ। ਜਦੋਂ ਇਹ ਕਿਹਾ ਜਾਂਦਾ ਹੈ ਕਿ ਲੜਾਈ ਹੱਲੇ ਦੀ, ਹੁਣ ਹੱਲਾ ਕੀ ਹੁੰਦਾ, ਬਸ ਦੂਜੇ ਪਾਸੇ ਭਾਵੇਂ 30 40 50 ਦਾ ਗਰੋਹ ਵੀ ਹੋਏ, ਇੱਧਰ 4 5 ਜਦੋਂ ਤੁਸੀਂ ਇੱਕ ਵਾਰੀ ਜਾ ਵਜੇ ਵਿੱਚ ਉਹ ਤੁਹਾਨੂੰ ਪਹਿਲਾਂ ਹੀ ਜਿਹੜਾ ਉਹ ਐਡਵਾਂਟੇਜ ਦੇ ਦਿੰਦੀ ਹੈ। ਦੂਸਰਾ ਡਿਫਾਈਂਸ ਹੁੰਦੀ ਹੈ, ਜਦੋਂ ਤੁਸੀਂ ਬੇੜੀਆਂ 'ਚ ਜਕੜਦੇ ਹੋ, ਹੱਥਕੜੀਆਂ ਲਾਉਂਦੇ ਹੋ। ਹੁਣ ਇਹਨਾਂ ਨੂੰ ਸਮਝ ਨਹੀਂ ਆਉਂਦੀ ਕਿ ਇਹ ਜਿਹੜੀ ਸਪਿਰਿਟ ਜਨਰਲ ਜਿਹੜੇ ਸਾਡੇ ਨੇ, ਜਦੋਂ ਅਸੀਂ ਅੱਜ ਦੇ ਮੌਜੂਦਾ ਅਕਾਲ ਤਖਤ ਦੇ ਜਥੇਦਾਰ ਹਵਾਰਾ ਦੀ ਗੱਲ ਕਰਦੇ ਹਾਂ ਕਿ ਵੀ ਬੇੜੀਆਂ 'ਚ ਨੇ, ਹੱਥਕੜੀਆਂ 'ਚ ਨੇ, ਖਾਲਿਸਤਾਨ ਜ਼ਿੰਦਾਬਾਦ ਅੰਦਰ ਵੀ ਜਿਹੜਾ ਉਹ ਪੂਰਾ ਇੱਕ ਰਾਜ ਕਾਇਮ ਕੀਤਾ ਹੋਇਆ। ਔਰ ਕਦੇ ਤੁਸੀਂ ਜਿੰਦੇ ਸੁੱਖੇ ਦੀਆਂ ਚਿੱਠੀਆਂ ਪੜ੍ਹੋ, ਪੂਨਾ ਜੇਲ੍ਹ 'ਚੋਂ ਉਹਨਾਂ ਦੇ ਵੱਡੇ ਵੱਡੇ ਆਈਜੀ ਤੋਂ ਲੈ ਕੇ ਜੇਲਰਾਂ ਤੱਕ ਆ ਕੇ ਹੱਥ ਬੰਨ ਕੇ ਖਲੋਤੇ ਹੁੰਦੇ ਸੀ, ਇਹ ਸੁੱਖਾ ਭਾਈ, ਇਹ ਜਿੰਦਾ ਭਾਈ, ਜੇਲ੍ਹ ਸੇ ਮਤ ਜਾਣਾ, ਹਮਾਰੇ ਛੋਟੇ ਛੋਟੇ ਬੱਚੇ ਹੈ। ਉਹਨਾਂ ਨੂੰ ਉਹ ਕਹਿੰਦੇ ਹਾਂ ਹੁਣ ਅਸੀਂ ਨਹੀਂ, ਵੈਸੇ ਜਦੋਂ ਚਾਹੀਏ ਅਸੀਂ ਜਾ ਸਕਦੇ ਹਾਂ। ਸੋ ਉਹ ਉਹਨਾਂ ਦੇ ਅੱਗੇ ਹੱਥ ਬੰਨ ਕੇ, ਇਹ ਗੈਰਤ ਅਣਖ ਹੁੰਦੀ ਹੈ। ਇੱਕ ਪਾਸੇ ਉਹ ਨੇ ਜਿਨ੍ਹਾਂ ਨੂੰ ਹੁਣੇ RSS ਸਾਰਾ ਕਰਦਾ, ਸਾਵਰਕਰ ਵਰਗੇ ਔਰ ਦੂਜੇ ਜਿਹੜੇ ਹਿੰਦੂਤਵਾ ਦਾ ਪਿਓ ਜਿਹਨੂੰ ਕਹਿੰਦੇ ਨੇ, 3 ਵਾਰ ਅੰਗਰੇਜ਼ਾਂ ਤੋਂ ਮਾਫੀ ਮੰਗ ਕੇ ਕਾਲੇ ਪਾਣੀ ਚੋਂ ਨਿਕਲ ਕੇ ਆਏ, ਕਿਵੇਂ ਤਰਲੇ ਕੀਤੇ। ਸੋ ਇਹ ਜਦੋਂ ਤੱਕ ਇੱਕ ਸਿੱਖ ਵੀ ਇਸ ਪਲੈਨਟ ਤੇ ਜਿਉਂਦਾ ਹੈ, ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਕੀ ਨੇ, ਬਿਆਨ ਸਿੰਘ ਸਤਵੰਤ ਸਿੰਘ ਕੀ ਨੇ, ਜਿੰਦਾ ਸੁੱਖਾ ਕੀ ਨੇ, ਇਹ ਉਹੀ ਕੰਟੀਨਿਊਟੀ ਹੈ। ਔਰ ਅਸੀਂ ਅੱਜ ਦਾ ਇਹ ਸਮੁੱਚਾ ਪ੍ਰੋਗਰਾਮ ਵੀ ਕੌਮ ਦੇ ਇਹਨਾਂ ਅਣਖੀ ਗੈਰਤਮੰਦ ਸਾਡੇ ਉਹਨਾਂ ਬਹਾਦਰ ਯੋਧਿਆਂ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ ਦੇ ਨਾਂ ਕਰਦੇ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਚਾਰ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 516661911984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।